ਮਰ ਜਾਣਾ ਸੀ। अस्सलाम वालेकुम जी। वालेकुम अस्सलाम जी। ना भाईजान की हाल है जी? हाँ जी ਗੁਰਜਾਰ ਸਾਹਿਬ ਨੂੰ ਮੈਂ ਦਿੱਤੀ ਹੈ पूछोगे की हाल चाल है पंजाबी बोली जी घर आओ जी बिस्मिल्लाह छोटा जिहा ही 16 साल का लाया जो लाइसेंस मिले 15.5 साल के लाइसेंस लिया ने तो मैनेजर साढ़े से 6-7 जिथे जाना इन्हूं चाह पिलाई जानी फूड खिलाई जाने बैठ के खा लो मैं क्या भी ये काम नहीं चलना जे इन्हें कल मालिक बनना तो इनू बॉटम तो लियाओ थले हाँ जी ये तो पार्कां साफ भी कराइया पहला ताकि सीखे ठीक है गार्बेज भी बदलवाए मुंडे नहीं समाते नहीं इदा नहीं अंकल इदा नहीं मैं हाँ इनू पता होना चाहिए करना कि इन्हें कामयाब होना हाँ जी ठीक नहीं थल्लियों लिया ढंग ही नहीं एक बंदे नूं आउणा ते फिर उन्हें कामयाबी किद्दां हाँ पहला आप सुहागे ते पहंदे सी बापू दे दत्तां दे गब्बे पहंदे सी ना वो एक सो स्टार्टिंग सी ते आपां हल दे मगर तुरदे हुंदे सी ठीक नहीं ਜਿਹਨੂੰ ਹੁਣ 10 ਲੱਖ ਦਾ ਟਰੈਕਟਰ ਲੈ ਕੇ ਦਿੱਤਾ ਪੈਂਦੀ ਸੱਟੇ ਉਹ ਗੇਅਰ ਵੱਡਾ ਸਾਰਾ ਪਾਈ ਫਿਰ ਦੜਾਈ ਜਿਹਨੂੰ ਪਤਾ ਤੇਲ ਕਿੱਥੋਂ ਆਉਂਦਾ ਨਹੀਂ ਉਹ ਟੇਪ ਲਵਾਉਂਦਾ ਪਹਿਲੇ ਵੱਡੀ ਉਹ ਵੱਡੇ ਸਪੀਕਰ ਪਹਿਲੇ ਲਵਾਉਂਦਾ ਗੱਲ ਆਹ ਸਿੱਧੂ ਮੂਸੇ ਗਾਣਾ ਆਪਣੇ ਕਲਚਰ ਨਾਲ ਜਦੋਂ ਜੁੜ ਜਾਂਦਾ ਨਾ ਹਾਂਜੀ ਗੰਨੇ ਆਪਾਂ ਸਾਰੇ ਗੰਨੇ ਵਿੱਚ ਚੂਪੇ ਚਲਿਆਂ 'ਚ ਸੱਟ ਕੇ ਵੀ ਠੰਡੇ ਰਾਤ ਨੂੰ ਛੱਡ ਦੇਣੇ ਜੀ ਜੀ ਉਹ ਵੀ ਚੂਪੇ ਹੁਣ ਮੋਰਲੀ ਪੀੜੀ ਚੋਂ ਚੀਜ਼ਾਂ ਮੈਸਾ ਮੋਹਲੀ ਪੀੜੀ ਨੂੰ ਆਪਾਂ ਪਤਾ ਹੀ ਗਾਜਰਾਂ ਨਹੀਂ ਕਿੰਨੀਆਂ ਆਪਾਂ ਚੁੱਭੇ ਦੇ ਵਿੱਚ ਆਪਣੇ ਪੱਤ ਆਉਂਦੀ ਆਪਣੇ ਗੁੜ ਦੀ ਆਪਾਂ ਗਾਜਰਾਂ ਸਿੱਟ ਲਈ ਅਸੀਂ ਆਪਾਂ ਕੌੜੀਆਂ ਮੂਲੀਆਂ ਵੀ ਸਿੱਟ ਲਈਆਂ ਅਸੀਂ ਸ਼ਲਗਮ ਸਿੱਟ ਲੈਣੇ ਕਿਉਂ ਟਾਈਮ ਚਟਾਲੇ ਦਾ ਹੁਣ ਸੀਜ਼ਨ ਚੱਲਦਾ ਠੀਕ ਨਹੀਂ ਜਿਹੜੇ ਜਿਹੜੇ ਫਲੇਵਰ ਆਪਾਂ ਦੇਖਿਆ ਆਪਣੀ ਮਾਂ ਰੋਟੀ ਬਣਾਉਂਦੀ ਹੁੰਦੀ ਸੀ ਆਪਾਂ ਲਾਗੇ ਬੈਠੇ ਆਲੂ ਭੁੰਨ ਦੇ ਹੁੰਦੇ ਸੀਗੇ ਹਨਾ ਸਾਗ ਨਾਲ ਮੱਕੀ ਰੋਟੀ ਖਾਣੀ ਉਹ ਜਿਹੜੇ ਉਹ ਇੱਕ ਆਪਣੇ ਫੈਮਿਲੀ ਨਾਲ ਜੋੜਨ ਦਾ ਇੱਕ ਉਹ ਜਰੀਆ ਸੀਗਾ ਹੁਣ ਉਹ ਚੀਜ਼ਾਂ ਹੈ ਨਹੀਂ ਠੀਕ ਨਹੀਂ ਹੁਣ ਤਾਂ ये कहते हम बहुत लाइक करते हैं साग मक्की की रोटी बहुत लाइक करते हैं बाद में पूछे बनता कैसे है लाइक ही करते हैं बनाने का तो पता ही नहीं क्या ठीक है ये नहीं पता बहुत है भी फल फूल खाने लगते हैं हां ਜਿਹੜਾ ਆਪਣਾ ਕਲਚਰ ਹੈ ਨਾ ਇਹਦਾ ਫਲੇਵਰ ਬਹੁਤ ਆ ਜੇ ਸਾਡੇ ਕਲਚਰ 'ਚ ਫਲੇਵਰ ਨਾ ਹੁੰਦੇ ਜਦੋਂ ਆਪਣੇ ਬਜ਼ੁਰਗ ਇੱਥੇ ਪੰਜਾਬ ਵਿੱਚ ਆਏ ਆ ਇਹ ਤਾਂ ਆਪਾਂ ਸਾਰਿਆਂ ਨੂੰ ਪਤਾ ਵੀ ਆਏ ਆਪਾਂ ਕਿੱਥੋਂ ਆ ਤੇ ਕਿੱਥੇ ਕਹਿਣ ਨੂੰ ਜਿਹਨੂੰ ਮਰਜ਼ੀ ਕਲੇਮ ਕਰੀ ਜਾਈਏ ਸਾਡੇ ਬਜ਼ੁਰਗਾਂ ਨੇ ਡਾਂਗਾ ਛਿੱਤਰ ਫੇਰ ਦਰਾ ਤੇ ਗਾਹਾਂ ਸਾਊਥ ਨੂੰ ਟਪਾ ਤੇ ਉਹਨੇ ਕਬਜ਼ਾ ਕੀਤਾ ਪੰਜਾਬ ਤੇ ਆਣ ਕੇ ਉਹਨਾਂ ਟਾਈਮਾਂ ਦੇ ਵਿੱਚ ਜੇ ਉਹ ਇੰਨੇ ਨਿਕੰਮੇ ਹੁੰਦੇ ਤਾਂ ਆਹ ਪੰਜਾਬ ਥੋੜਾ ਅੱਜ ਆਪਣੇ ਕੋਲ ਸੀ ਜਿਹਦਾ ਬਾਕੀ ਕੌਮਾਂ ਗੁਲਾਮ ਸੀ ਇਦਾਂ ਆਪਾਂ ਵੀ ਗੁਲਾਮ ਹੁੰਦੇ ਸਾਡੇ ਤੇ ਗੋਰਿਆਂ ਨੇ ਰਾਜ ਜ਼ਰੂਰ ਕੀਤਾ ਪਰ ਬਜ਼ੁਰਗਾਂ ਨੇ ਗੁਲਾਮੀ ਐਕਸੈਪਟ ਨਹੀਂ ਕੀਤੀ मजबूरी का नाम गाड़ी बनया कि मजबूरी का नाम गाड़ी आ ਜਦੋਂ ਬਜ਼ੁਰਗ ਮੁੜ ਕੇ ਫੇਰ ਇਕੱਠੇ ਹੁੰਦੇ ਆ ਤੇ ਫੇਰ ਆਜ਼ਾਦੀ ਆਪਾਂ ਨੂੰ ਤਾਂ ਹੀ ਮਿਲਦੀ ਆ ਉੱਥੇ ਇੱਕ ਧਰਮ ਥੋੜਾ ਸਾਰੇ ਪੰਜਾਬ ਆਪਾਂ ਪੰਜਾਬੀ ਆ ਬਾਕੀ ਮੰਨੀ ਆਪਾਂ ਜਿਹਨੂੰ ਮਰਜ਼ੀ ਮੰਨੀ ਜੀ ਆਪਾਂ ਨੂੰ ਉਹ ਚ ਕੋਈ ਕਿੰਤੂ ਕਿੰਤੂ ਨਹੀਂ ਪਰ ਪੰਜਾਬ ਸਾਰਿਆਂ ਦਾ ਸਾਂਝਾ ਪੰਜਾਬੀ ਸੀ ਜਿਹਨਾਂ ਨੇ ਐਕਸੈਪਟ ਨਹੀਂ ਕੀਤੀ ਔਰ ਕਰਨੀ ਵੀ ਨਹੀਂ ਕਹਾ ਤਾਂ ਹੀ ਕਹਿੰਦੇ ਨਾ ਆਪਾਂ ਮਰ ਗਏ ਮਾਰਨ ਵਾਲੇ ਪੰਜਾਬੀਆਂ ਨੂੰ ਕਬਰਾਂ 'ਚ ਦੱਬੇ ਪਏ ਆ ਕੌਣ ਪੁੱਛਦਾ ਉਹਨਾਂ ਨੂੰ ਠੀਕ ਆ ਪੰਜਾਬੀਆਂ ਦੇ ਆਪਣੇ ਕਿੰਨੇ ਮੁੰਡੇ ਸ਼ਹੀਦ ਹੋਏ ਆ
ਆਪਾਂ ਉਹਨਾਂ ਨੂੰ ਮੰਨਦੇ ਆ, ਜਾਣੇ ਨਾ ਆਪਾਂ ਜਗ੍ਹਾ ਤੇ ਵੀ ਜਾਂਦੇ, ਸਾਡੇ ਸ਼ਹੀਦ ਫੌਜੀ ਵੀ ਆਪਣਾ ਹੋਵੇ ਆਪਾਂ ਨੂੰ ਮੰਨਦੇ ਆ। ਉਹ ਜਿਹੜੇ ਰਾਜੇ ਸੀ ਉਹਨਾਂ ਨੂੰ ਪੁੱਛਦਾ ਕੋਈ ਨਹੀਂ, ਪੁੱਛਦਾ ਕਿਸੇ ਨੂੰ, ਤੁਸੀਂ ਹਿਸਟਰੀ ਪੜ੍ਹ ਲਓ। ਆਪਣਾ ਫੌਜੀ ਸ਼ਹੀਦ ਹੁੰਦਾ, ਆਪਾਂ ਸਾਲ ਚ ਇੱਕ ਵਾਰ ਉਹਦਾ ਪ੍ਰੋਗਰਾਮ ਜ਼ਰੂਰ ਪਾਉਂਦੇ ਆ, ਆਪਾਂ ਸਾਲ ਬਾਅਦ ਉਹਦੀ ਨਿਆਜ਼ ਵੀ ਦਿੰਦੇ ਆ। ਹਾਂਜੀ ਹਾਂਜੀ ਨਾ ਤੇ ਉਹ ਜਿਹੜੇ ਰਾਜੇ ਹੋ ਗਏ ਲਟੇਰੇ, ਜਿਹੜੇ ਤੁਹਾਡੇ ਬਜ਼ੁਰਗਾਂ ਨੂੰ ਲੁੱਟ ਕੇ ਜਾਂਦੇ ਸੀ, ਤਾਂ ਉਹ ਬਜ਼ੁਰਗਾਂ ਨੇ ਉਹ ਚੀਜ਼ ਐਕਸੈਪਟ ਨਹੀਂ ਕੀਤੀ। ਉਹ ਟਾਈਮ ਦੇ ਪਾਬੰਦ ਜ਼ਰੂਰ ਸੀਗੇ ਕਿ ਨਹੀਂ, ਮਜਬੂਰੀ ਬਣ ਗਈ ਆ ਉਸ ਟਾਈਮ ਤੇ ਕਿ ਇਹ ਮੰਗਦੇ ਸੀ ਵੀ ਇੰਨੇ ਦਾਣੇ ਸਾਨੂੰ ਦਿਓ, ਜੇ 10 ਬੋਰੀਆਂ ਹੋ ਗਈਆਂ 7 ਇਹ ਲੈ ਜਾਂਦੇ, 3 ਸਾਨੂੰ ਮਿਲਦੀਆਂ ਸੀ। ਠੀਕ ਹੈ ਜੀ, ਐਕਸੈਪਟ ਆਪਾਂ ਕਰੀਏ ਜਾਂ ਆਪਣੀ, ਸਾਨੂੰ ਆਪਣੀ ਹਿਸਟਰੀ ਪਤਾ ਹੋਣਾ ਬਹੁਤ ਜ਼ਰੂਰੀ ਆ ਕਿ ਅਸੀਂ ਹੈ ਕੌਣ ਆ। ਠੀਕ ਨੇ, ਸਾਡੇ ਬਜ਼ੁਰਗ ਭੋਲੇ ਬਹੁਤ ਸੀ, ਪਰ ਉਹ ਖਤਰੇ ਦੀ ਘੰਟੀ ਕਹਿੰਦੇ ਨਾ, ਜਦੋਂ ਬਿੱਲੀ ਨੂੰ ਪਤਾ ਵੀ ਸ਼ੇਰ ਆ ਗਿਆ, ਉਹ ਕਹਿੰਦੇ ਦੌੜ ਚਲੋ, ਜਿੱਥੇ ਲੁਕਣਾ ਲੁਕ ਚਲੋ। ਪਰ ਆਪਣੇ ਬਜ਼ੁਰਗ ਲੁਕਦੇ ਨਹੀਂ ਸੀ, ਉਹ ਮੋਹਰੇ ਮੁਕਾਬਲਾ, ਉਹ ਕਹਿੰਦੇ ਕੋਈ ਨਹੀਂ, ਦਿੱਲੀ ਲੁੱਟ ਲਿਆ। ਠੀਕ ਹੈ ਜੀ, ਤੁਹਾਡੇ ਬਜ਼ੁਰਗਾਂ ਨੇ ਬਾਬਰ ਦੇ ਡਾਂਗ ਫੇਰੀ ਠੋਕ ਕੇ, ਅਹਿਮਦ ਸ਼ਾਹ ਅਬਦਾਲੀ ਡਾਂਗ ਫੇਰੀ, ਅਹਿਮਦ ਸ਼ਾਹ ਅਬਦਾਲੀ ਮੁੜ ਕੇ ਨਹੀਂ ਆ। ਤੁਹਾਡੇ ਬਜ਼ੁਰਗਾਂ ਦਾ ਸੋਨਾ ਲੁੱਟ ਕੇ ਜਾਂਦਾ ਸੀ, ਉਹ ਕੁੜੀਆਂ ਵੀ ਇੱਥੋਂ ਲਿਆਂਦਾ ਸੀ, ਦਿੱਲੀੋਂ ਲਿਆਉਂਦਾ ਸੀ। ਜੇ ਆਪਾਂ ਸਮਝੀਏ, ਠੀਕ ਹੈ ਜੀ, ਉਹਨੂੰ ਇੱਥੇ ਲਿਆ ਕੇ ਲੁੱਟਿਆ, ਗੱਭੇ ਤੋੜਦੇ ਸੀ। ਜਦੋਂ ਕਾਫਲਾ ਗੱਭਿਆਂ ਤੋੜਿਆ, ਉਹ ਕੋਲੇ ਸਿੱਖਾਂ ਨੇ ਥੋੜ੍ਹਾ ਤੋੜਿਆ, ਉਹ ਸਾਰੇ ਪੰਜਾਬੀ ਸੀ। ਠੀਕ ਨਹੀਂ, ਉਹਨਾਂ ਦੇ ਕਬਰ ਤੇ ਕੋਈ ਦੀਵਾ ਵੀ ਨਹੀਂ ਜਗਾਉਂਦਾ। ਚੰਗੇਜ਼ ਖਾਨ ਆਇਆ, ਦਰਾਵੀ ਦੇ ਕੰਢੇ ਤੇ ਗੋਡੇ ਲਵਾ ਕੇ ਆਪਣੇ ਬੁੜਿਆਂ ਨੇ ਕੁੱਟ-ਕੁੱਟ ਮੋੜਦਾ, ਮੁੜ ਕੇ ਅੱਜ ਤੇ ਨਹੀਂ ਆਇਆ। ਆਇਆ ਕਿਸੇ ਨੂੰ ਹਿਸਟਰੀ ਹਲਾਕੂ ਖਾਨ, ਠੀਕ ਨਹੀਂ, ਉਹ ਕਦੇ ਅਸੀਂ ਜਿੰਨੇ % ਹੈਗੇ ਆ, ਅਸੀਂ ਤਾਂ 13% ਸੀ ਟੋਟਲ, ਅਸੀਂ 17% ਸੀ। ਫਿਰ 17 ਦੇ ਵਿੱਚੋਂ ਬਾਕੀ 83% ਕੌਣ ਸੀ ਲੋਕ? ਆਪਣੇ ਹਿੰਦੂ ਆਪਣੇ ਸੀਗੇ, ਮੁਸਲਮਾਨ ਭਰਾ ਸੀਗੇ। ਅਸੀਂ ਤਾਂ 13% ਸੀ ਟੋਟਲ, ਇਹ 17% ਵੱਧਦੀ ਤੋਂ ਵਧੀ ਨਹੀਂ ਸਾਡੀ ਕਦੇ। ਤੇ ਬਾਕੀ ਫਿਰ ਕਿੱਥੋਂ? ਇਹ ਤੁਹਾਡੇ ਬਜ਼ੁਰਗ ਹੀ ਸੀਗੇ। ਆਪਾਂ ਸਾਡਾ ਲੀਡਰ ਸਾਡਾ ਪੇ ਆ, ਜਿਹੜੀ ਸਾਨੂੰ ਜਾਇਦਾਦ ਆਉਣੀ ਆ। ਸਾਡਾ ਲੀਡਰ ਸਾਡਾ ਬਾਬਾ, ਠੀਕ ਹੈ ਨਾ, ਜਿਹੜੀ ਸਾਨੂੰ ਗਾਹਾਂ ਪ੍ਰਾਪਰਟੀ ਗਾਹਾਂ ਤੋਂ ਫਾਰਵਰਡ ਹੋਣੀ ਆ। ਆਪਾਂ ਕੁੜੀਆਂ ਸਾਡੀਆਂ ਭੈਣਾਂ, ਇਹ ਹੁਣ ਆਪਣੀ ਬੱਚੀ ਆ, ਇਹਨੇ ਆਪਣੀ ਮਾਂ ਤੋਂ ਸਿੱਖਣਾ, ਸਭ ਕੁਝ ਦਾਦੀ ਤੋਂ ਸਿੱਖਣਾ। ਹਾਂਜੀ ਹਾਂਜੀ, ਆਪਾਂ ਤਾਂ ਕੰਮ ਤੇ ਨਿਕਲ ਜਾਂਦੇ ਆ। ਸਹੀ ਗੱਲ, ਸਮਝੇ ਨਾ, ਟ੍ਰੇਨਿੰਗ ਤਾਂ ਦੀ ਘਰੋਂ ਹੋਣੀ ਆ, ਬਾਹਰੋਂ ਨਹੀਂ ਹੋਣੀ। ਟੀਚਰ ਨੇ ਕੋਈ ਟ੍ਰੇਨਿੰਗ, ਟੀਚਰ ਨੇ ਤਾਂ ਸਿਰਫ ਇਹਨੂੰ ਪੜਾਉਣਾ ਆ, ਟ੍ਰੇਨਿੰਗ ਬਾਕੀ ਘਰੋਂ ਮਿਲਣੀ ਆ। ਆਪਾਂ ਗੁਰਦੁਆਰੇ ਜਾਂਦੇ ਆ, ਆਪਾਂ ਮਸਜਿਦ ਵਿੱਚ ਪ੍ਰੇ ਕਰਨ ਜਾਂਦੇ ਆ, ਮੌਲਵੀ ਤੁਹਾਨੂੰ ਇੱਕ ਨੁਕਸਾ ਦੱਸਦਾ, ਉਦੋਂ ਬਾਅਦ ਚ ਹਰ ਵੇਲੇ ਤੁਹਾਡੇ ਨਾਲ ਥੋੜ੍ਹਾ ਰਹਿੰਦਾ। ਅਮਲ ਤੇ ਆਪਾਂ ਫਿਰ ਬਾਅਦ ਚ ਕਰਦੇ ਨਾ ਵੀ ਮੈਂ ਅਮਲ ਕਰਨਾ। ਜੇ ਕੋਈ ਅਮਲ ਕਰਦਾ ਤੇ ਮੌਲਵੀ ਉਹਨੂੰ ਜ਼ਿਆਦਾ ਟਾਈਮ ਦਿੰਦਾ, ਜੇ ਕੋਈ ਅਮਲ ਨਹੀਂ ਕਰਦਾ, ਉਹ ਪਤਾ ਕਿ ਮੇਰੇ ਕੰਮ ਦਾ ਨਹੀਂ ਹੈਗਾ, ਉਹਨੂੰ ਟਾਈਮ ਨਹੀਂ ਦਿੰਦਾ। ਕਿ ਉਹਨੂੰ ਪਤਾ ਵੀ ਬੰਦਾ ਮੇਰਾ ਟਾਈਮ ਖਰਾਬ ਕਰੂਗਾ। ਬਜ਼ੁਰਗਾਂ ਨੂੰ ਫਾਲੋ ਕਰਦੇ ਆਉਂਦੇ ਆ। ਹਾਂਜੀ, ਜਦੋਂ ਮੈਂ ਛੋਟਾ ਜਿਹਾ ਮੈਂ ਗਿਆ ਨਾ, ਜਰਮਨ ਚ ਗਿਆ ਮੈਂ, ਪਹਿਲਾਂ ਮੈਂ ਹਜੇ ਨਿਆਣਿਆਂ ਚ ਸੀਗਾ। ਇੱਕ ਬੰਦਾ ਟੱਕਰਦਾ, ਉਹ ਮੈਨੂੰ ਕਹਿੰਦਾ ਵੀ ਜ਼ਿੰਦਗੀ ਵਿੱਚ ਜੇ ਤੁਸੀਂ ਕਾਮਯਾਬ ਹੋਣਾ, ਹੁਣ ਧਿਆਨ ਰੱਖਿਓ, ਜ਼ਿੰਦਗੀ ਜੇ ਤੁਸੀਂ ਕਾਮਯਾਬ ਹੋਣਾ, ਜਿਹੜਾ ਤੁਹਾਤੋਂ ਮੋਹਰੇ ਆ, ਤੁਸੀਂ ਇਹ ਲਾ ਲਓ ਕਿ ਥਾਣੇਦਾਰ ਆ, ਫਾਲੋ ਉਹਨੂੰ ਕਰਨਾ। ਤੁਸੀਂ ਮਿਡਲ ਚ ਆ ਕਿ ਉਹਨੇ ਤਰੱਕੀ ਕੀਤੀ ਨਾ, ਸਿੱਧਾ ਥਾਣੇਦਾਰ ਤੇ ਭਰਤੀ ਨਹੀਂ ਹੋਇਆ। ਤੁਸੀਂ ਆਪਣਾ ਜੀਣਾ ਜਿਹੜਾ ਤੁਹਾਡੇ ਪਿੱਛੇ ਆ, ਕਿ ਤੁਹਾਡੇ ਪਿੱਛੇ ਥੱਲੇ ਤੁਹਾਤੋਂ ਹੋਰ ਗਰੀਬ ਵੀ ਹੈਗਾ, ਜੀਣਾ ਉਹਦੇ ਵੱਲ ਦੇਖ ਕੇ ਆ। ਜੇ ਤੁਸੀਂ ਜ਼ਿੰਦਗੀ ਤਰੱਕੀ ਕਰਨੀ, ਕਿ ਮੇਰੇ ਪਿੱਛੇ ਵੀ ਕੋਈ ਉਹ ਵੀ ਜੀ ਰਿਹਾ ਜ਼ਿੰਦਗੀ, ਜਦੋਂ ਤੁਸੀਂ ਵਧਣਾ ਤੇ ਉਹਨੂੰ ਵੀ ਨਾਲ ਖਿੱਚਣਾ, ਵੀ ਤੂੰ ਵੀ ਨਾਲ ਮੇਰੇ ਤੁਰਿਆ। ਕੀ ਬਾਤ ਹੈ, ਬੜੀ ਵਧੀਆ ਗੱਲ ਆ। ਗੱਲ ਸਮਝੇ ਨਾ, ਉਹ SSP ਬਣ ਗਿਆ, DSP ਤੋਂ ਉੱਪਰ ਚਲੇ ਗਿਆ, SP ਬਣ ਗਿਆ, ਫਿਰ SSP ਬਣ ਗਿਆ, DIG ਬਣ ਗਿਆ, IG ਬਣ ਗਿਆ। ਤੁਸੀਂ ਜੀਣਾ ਮੋਹਰਲੇ ਨੂੰ ਦੇਖ ਕੇ, ਵਧਣਾ ਮੋਹਰਲੇ ਨੂੰ ਦੇਖ ਕੇ ਆ, ਕਿ ਮੇਰੇ ਮੂਹਰੇ ਵੀ ਹੈਗਾ। ਪਰ ਤੁਸੀਂ ਸਿੱਧੇ ਸਟੈਪ ਤਾਂ ਲੈ ਨਹੀਂ ਸਕਦੇ। ਬੱਚੀ ਜੰਮੀ ਆ, ਫਿਰ ਬੈਠਣ ਲੱਗੀ, ਫਿਰ ਰੋਣ ਲੱਗੀ, ਫਿਰ ਆਪਾਂ ਸਕੂਲੇ ਗਏ, ਜਾਣੀ ਵੀ ਇਹ ਸਟੈਪ ਬਾਈ ਸਟੈਪ ਇਹ ਟਾਈਮ ਲੱਗਦਾ ਗਰੋਥ ਨੂੰ। ਠੀਕ ਹੈ ਨਾ, ਜਿਹੜਾ ਰਾਤ ਨੂੰ ਗੇਅਰ ਪਾਉਂਦਾ ਸੀ, ਸਵੇਰ ਨੂੰ 2-3 ਕੋਠੀਆਂ ਲੈ ਕੇ ਰੱਖ ਦੇਵੇ, ਤਾਂ ਫਿਰ ਪਤਾ ਵੀ ਇਹ ਡਰਾਈਵਰੀ ਕਰਕੇ ਇਹ ਪੈਸੇ ਨਹੀਂ ਆਏ, ਇਹ ਹੋਰ ਕੁਝ ਕਰਕੇ ਆਏ। ਤਰੱਕੀ ਤਾਂ ਹੋਣੀ ਆ ਜੇ ਤੁਸੀਂ ਆਪਣੇ ਆਪ ਨੂੰ ਗਰਾਊਂਡ ਲੈਵਲ ਤੋਂ ਸ਼ੁਰੂ ਕਰੋਗੇ, ਔਰ ਮੋਹਰਲੇ ਨੂੰ ਦੇਖ ਕੇ ਫਿਰ ਤਰ੍ਹਾਂ ਵੱਧਦੇ ਆ। ਹਾਂਜੀ, ਸਹੀ ਗੱਲ, ਠੀਕ ਨਹੀਂ, ਚਿੱਤ ਰੱਖਣਾ ਵੀ ਮੋਹਰਲੇ ਦੇਖਣਾ, ਉਹ ਇੱਥੇ ਪਹੁੰਚਿਆ ਤਾਂ ਕਿੰਨੀ ਏਜ ਆ। ਠੀਕ ਹੈ, ਸਾਡੇ ਚਾਚਾ ਜੀ ਨੇ ਰੱਖੀ ਪਾਰਟੀ, ਉਦੋਂ ਉਹ 42 ਸਾਲ ਦੇ ਸੀ। ਹੁਣ ਮੈਂ ਆਪਣੀ ਦੱਸਣ ਲੱਗਾ, ਉਦੋਂ 42 ਸਾਲ ਦੇ ਸੀ, ਓਵਰਨ ਵਾਲੇ ਘਰ 'ਚ ਪਾਰਟੀ ਰੱਖੀ। ਗੱਲਾਂ ਕਰਦੇ ਆ, ਚਾਚਾ ਜੀ ਇੰਜੀਨੀਅਰ ਸੀ, ਚੀਫ ਇੰਜੀਨੀਅਰ ਸੀਗੇ ਸਟੇਟ ਦੇ। ਜਿਹੜਾ ਓਕਲੈਂਡ ਬ੍ਰਿਜ ਹੈ ਨਾ, ਗੋਲਡਨ ਗੇਟ ਬ੍ਰਿਜ ਆ, ਉਹ ਚਾਚਾ ਜੀ ਤੋਂ ਬਗੈਰ, ਉਸ ਟਾਈਮ ਤੇ ਉਹ ਇਲੈਕਟ੍ਰੀਸ਼ੀਅਨ ਸੀਗੇ, ਇੰਜੀਨੀਅਰ, ਉਹ ਤੋਂ ਬਗੈਰ ਸੈੱਟ ਨਹੀਂ ਹੁੰਦਾ ਸੀ ਉਹ।
ਜੇ ਕੋਈ ਪ੍ਰੋਬਲਮ ਪੈ ਜਾਵੇ ਤਾਂ। ਠੀਕ ਹੈ ਜੀ। ਜਿਹੜੇ ਦਰਬਾਰਾ ਸਿੰਘ ਮੁੱਖ ਮੰਤਰੀ ਸੀ ਨਾ ਪੰਜਾਬ ਦੇ, ਉਹਨਾਂ ਦੀ ਭਤੀਜੀ ਸਾਡੇ ਚਾਚਾ ਨੇ ਵਿਆਹੀ ਹੋਈ ਸੀ, ਮੇਰੀ ਵਾਈਫ ਦੇ ਚਾਚਾ ਨੇ। ਉਹ ਗੱਲ ਕਰਦੇ ਆ ਕਿਸੇ ਇੰਜੀਨੀਅਰ ਨਾਲ, ਜੌਲ ਹੁੰਦਾ ਸੀ ਨਾ, ਜੌਲ ਨਾਲ, ਤੇ ਉਹਨੂੰ ਦੱਸਦੇ ਆ ਕਿ ਮੇਰੇ ਕੋਲ 3 ਘਰ ਆ, ਪੈਨਸ਼ਨ ਮੇਰੀ ਸੈੱਟ ਹੋਈ ਹੋ ਆ, ਟਾਈਮ ਮੈਂ ਬਾਏ ਕਰ ਲਿਆ ਗੌਰਮੈਂਟ ਨੂੰ 10 ਸਾਲ, ਕਿ ਮੈਂ 55 ਸਾਲ ਦੇ ਨੇ ਰਿਟਾਇਰ ਹੋ ਜਾਣਾ। ਤੇ ਉਦੋਂ ਉਹ 42 ਸਾਲ ਦੇ ਸੀ। ਮੈਂ ਤਾਂ ਆਪਣੀ ਸੁਣਾਉਣ ਲੱਗਾ, ਕਿਸੇ ਦੀ ਸਟੋਰੀ ਛੱਡ ਤੇ ਕੀ ਸੁਣਾਈ ਹੈ ਨਾ। ਉਸ ਟਾਈਮ ਅਸੀਂ ਦੇਖਿਆ ਕਿ ਮੇਰੀ ਕਿੰਨੀ ਏਜ ਆ। ਉਦਣ ਦੀ ਮੈਂ ਤੁਹਾਨੂੰ ਰਾਤ ਦੀ ਮੈਂ ਗੱਲ ਮੈਂ ਸੁਣਦਾ ਹੀ ਲਾਗੇ ਖੜਾ ਕਿ ਮੇਰੀ ਅੱਜ ਕਿੰਨੀ ਏਜ ਆ। ਜਦੋਂ ਮੈਂ 42 ਸਾਲ ਤੱਕ ਜਾਊਂਗਾ ਤਾਂ ਮੇਰੇ ਕੋਲ ਕੀ ਹੋਣਾ ਚਾਹੀਦਾ। ਗੱਲ ਸਮਝੇ ਨਾ। ਉਸ ਟਾਈਮ ਇੱਕ ਸਟੋਰ ਵੀ ਸੀ, ਘਰ ਵੀ ਸੀ। ਚਾਚਾ ਜੀ 42 ਸਾਲ ਦੀ ਉਮਰ ਦੇ ਵਿੱਚ ਇੰਜੀਨੀਅਰ ਆ, ਗੌਰਮੈਂਟ ਦੀ ਜੋਬ ਆ, ਇਹਨਾਂ ਕੋਲ 3-4 ਘਰ ਆ, ਓਵਰਨ ਬੜਾ ਟੌਪ ਦਾ 5 ਏਕੜ ਦੇ ਘਰ ਸੀ ਜੰਗਲ ਦੇ ਵਿੱਚ। ਠੀਕ ਹੈ ਜੀ। ਲਾਈਫ ਬੜੀ ਸਿੱਟ ਸੀ। ਤਾਂ ਮੈਂ ਉਹ ਦੇਖ ਕੇ ਫਿਗਰ ਆਊਟ ਕੀਤਾ ਕਿ ਮੈਨੂੰ ਵੀ ਮਿਹਨਤ ਕਰਨੀ ਚਾਹੀਦੀ ਹੋਰ, ਹੈ ਨਾ। ਮੈਂ 42 ਸਾਲ ਤੱਕ ਮੇਰੇ ਕੋਲ ਕੀ ਹੋਣਾ ਚਾਹੀਦਾ। ਸਦਾ ਨਹੀਂ ਹੁੰਦੀ, ਕਿਸਮਤ ਵੀ ਤੁਹਾਡੀ ਹੁੰਦੀ ਆ, ਤੁਹਾਡਾ ਲਾਈਫ ਪਾਰਟਨਰ ਆ, ਉਹਦਾ ਸਹਿਯੋਗ ਬਹੁਤ ਹੁੰਦਾ। ਧੁਰਾ ਜਿਹੜੀ ਹੁੰਦੀ ਉਹ ਵਾਈਫ ਹੁੰਦੀ ਆ, ਜਾਂ ਧੁਰਾ ਮਾਂ ਹੁੰਦੀ ਜਾਂ ਵਾਈਫ ਹੁੰਦੀ ਆ। ਜਿੰਨ ਚਿਕ ਵਾਈਫ ਨਹੀਂ ਆਈ ਉਨ ਚਿਕ ਮਾਂ ਧੁਰਾ, ਜਦੋਂ ਵਾਈਫ ਆ ਗਈ ਧੁਰਾ ਉਹ ਆ। ਚੱਕੀ ਦੇ ਦੁਆਲੇ ਜੇ ਘੁੰਮਦਾ ਨਾ। ਜਦੋਂ ਮੈਂ ਫਿਰ 42 ਸਾਲ ਦਾ, ਮੈਂ ਉਹ ਵੀ ਦੱਸ ਦਿੰਦਾ, ਜਦੋਂ ਮੈਂ 42 ਸਾਲ ਦਾ ਫਿਰ ਹੋਇਆ ਤਾਂ ਉਦੋਂ ਮੈਨੂੰ ਚਿੱਤ ਨਹੀਂ ਭੁੱਲਦਾ, ਤਾਂ ਹੀ ਮੈਂ ਆਪਣੀ ਸੁਣਾ ਕੇ ਚੱਲਾਂ ਹਨਾ। ਉਸ ਟਾਈਮ ਮੈਂ ਉਹਨਾਂ ਤੋਂ ਵੀ 3 ਸਟੈਪ ਗਾਹਾਂ ਸੀ। ਤਰੱਕੀ ਇਹਨੂੰ ਕਹਿੰਦੇ। ਜੇ ਤੁਸੀਂ ਮਿਹਨਤ ਕਰਨੀ ਨਾ, ਕਰਦੇ ਰਹੋ, ਪਰ ਇੱਕਦਮ ਉਹਦਾ ਇੱਕੋ ਟਾਈਮ ਫਲ ਨਹੀਂ ਮਿਲਦਾ। ਗੱਦੀ ਕਿਸੇ ਤੋਂ ਲੈਣੀ ਨਾ, ਉਹ 20-25 ਸਾਲ ਗੋਡੇ ਰਗੜਾਉਂਦਾ ਪਏ, ਕਿਉਂਕਿ ਉਹਦੇ ਕੋਲ ਗੁਣ ਹੁੰਦਾ। ਕਹਿੰਦੇ ਨਾ ਭਲਵਾਨ ਇੱਕ ਗੁਣ ਰੱਖਦਾ, ਸ਼ਾਗਿਰਦ ਨੂੰ ਦਿੰਦਾ ਨਹੀਂ ਉਹ। ਕਿਉਂਕਿ ਜੇ ਇਹ ਬਰਾਬਰ ਖੜ ਗਿਆ ਤੇ ਇਹਨੇ ਮੈਨੂੰ ਢਾਲਣਾ, ਉਹਨੇ ਇੱਕ ਰੱਖਣਾ। ਕਿਉਂਕਿ ਜੇ ਮੇਰੇ ਨਾਲ ਇਹ ਗੱਲ ਮੁਕਾਬਲੇ 'ਚ ਨਿਕਲ ਆਇਆ ਤਾਂ ਫੇਰ ਮੈਂ ਨਾ ਢਾ ਜਾਵਾਂ। ਤਰੱਕੀ ਵਿੱਚ ਕਿਸਮਤ ਦਾ ਕਿੰਨਾ ਕੁ ਕਿਰਦਾਰ ਆ? ਨਹੀਂ, ਕਿਸਮਤ ਤੇ ਤੁਹਾਡੀ ਉਹ ਆ ਕਿ ਤੁਸੀਂ ਜੇ ਮਿਹਨਤ ਕੀਤੀ ਨਹੀਂ ਫਿਰ ਕਿਸਮਤ ਕੀ ਕਰੂ। ਕਿਸਮਤ ਤੁਸੀਂ ਖੁਦ ਬਣਾਉਣੀ ਆਪਣੀ, ਕਿਸੇ ਨੇ ਨਹੀਂ ਬਣਾਉਣੀ। ਕਿਸਮਤ ਤੁਸੀਂ ਆਪਣੀ ਕਿਸਮਤ ਖੁਦ ਬਣਾਉਣੀ ਆ। ਹੁਣ ਮੈਂ ਕਈ ਵਿੱਚ ਗੱਲ ਵੀ ਚੱਲ ਜਾਂਦੀ, ਹੁਣ ਮੈਂ ਨਹੀਂ ਉਹ ਲਿਆਉਂਗਾ। ਹੁਣ ਮੈਂ ਸਵੇਰ ਨੂੰ ਕੰਮ ਕੀਤਾ, ਸ਼ਾਮ ਨੂੰ ਬੋਤਲ ਸ਼ਰਾਬ ਦੀ ਪੀ ਲਈ, ਬੱਚਿਆਂ ਨੂੰ ਆ ਕੇ ਗਾਲਾਂ ਕੱਢੀ ਜਾਂਦਾ ਮੈਂ। ਗੱਲ ਸਮਝੇ ਨਾ। ਉਹ ਤਰੱਕੀ ਨਹੀਂ ਹੋਣੀ ਹੈਗੀ। ਤੁਹਾਡੇ ਤੇ ਡਿਪੈਂਡ ਕਰਦਾ ਕਿ ਜਦੋਂ ਤੁਸੀਂ ਰਿਸਪੌਂਸਿਬਿਲਿਟੀ ਚੱਕ ਲਈ ਨਾ ਆਪਣੀ, ਉਹਨੂੰ ਫਿਰ ਨਿਭਾਉਣਾ ਕਿੱਦਾਂ। ਠੀਕ ਨਹੀਂ। ਸਾਡੇ ਪਿੰਡ ਹੁੰਦੇ ਸੀਗੇ ਮਹਾ ਸੋਹਣੀ, ਕਰਮ ਸੋਹਣੀ, ਲੋਕਾਂ ਨੇ ਤਾਂ ਮਾਰਚ ਵਿੱਚ ਗੰਨਾ ਪੀੜ ਕੇ ਵੀ ਬੈਠੇ ਹੁੰਦੇ ਸੀ, ਤੇ ਉਹਨਾਂ ਨੇ ਕਈ ਵਾਰੀ ਅਪ੍ਰੈਲ ਵਾਲਾ ਬੇੜ ਨਾ ਜੋੜਨਾ। ਠੀਕ ਹੈ ਜੀ। ਉਹਨਾਂ ਨੇ ਮਾਰਚ ਵਿੱਚ ਜੋੜਨਾ ਤੇ ਫਿਰ ਜੁਲਾਈ ਤੱਕ ਲੱਗੇ ਰਹਿਣਾ। ਜੁਲਾਈ ਤੱਕ ਤਾਂ ਉੱਤੇ ਪਾਣੀ ਪੈ ਜਾਣਾ ਗੰਨੇ 'ਚ। ਉਹ ਫਿਰ ਤਰੱਕੀ ਉਹ ਨਹੀਂ ਹੁੰਦੀ। ਜਦੋਂ ਕਹਿੰਦਾ ਕਣਕ ਜਾਂ ਪੱਕ ਗਈ ਨਾ, ਜੇ ਟਾਈਮ ਨਾਲ ਨਾ ਵੱਢੀ ਤੇ ਖੇਤਾਂ 'ਚ ਖਿੜ ਜਾਣੀ। ਸਾਡੇ ਨਾ ਸਰਦਾਰ ਸਾਹਿਬ ਦੋਸਤ ਸਾਹਿਬ ਤੇ ਉਹ ਅਸੀਂ ਮੀਟਿੰਗ ਜਿੱਥੇ ਬੈਠੇ ਸੀ, ਉਦੋਂ ਸਾਡਾ 3 ਮਰਲੇ ਦਾ ਪਿੰਡ 'ਚ ਘਰ ਸੀ। ਉਹਨਾਂ ਨੇ ਕਿਹਾ ਕਿ ਯਾਰ ਘਰ ਜਿਹੜਾ ਨਾ ਉਹ ਇਦਾਂ ਦਾ ਹੋਣਾ ਚਾਹੀਦਾ ਕਿ ਉਹਦੇ ਅੰਦਰ ਜੋਗਿੰਗ ਟਰੈਕ ਹੋਵੇ, ਮਤਲਬ ਨੱਸਣ ਵਾਸਤੇ ਵੀ ਤੁਹਾਨੂੰ ਟਰੈਕ ਹੋਵੇ, ਯਾਨੀ ਕਮ ਸੇ ਕਮ 8-10 ਕਨਾਲ ਘਰ ਹੋਣਾ ਚਾਹੀਦਾ। ਉਹ ਮੈਂ ਮੇਰੇ ਮਤਲਬ ਕਲਿੱਕ ਕੀਤੀ, ਐਸੀ ਚੀਜ਼ ਕਲਿੱਕ ਕੀਤੀ ਮੇਰੇ, ਐਸੀ ਦੇਨ 'ਚ ਮੇਰੇ ਅੱਜ ਵੀ ਨਹੀਂ ਨਿਕਲਦੀ, ਮੇਰੇ ਉਹ ਦੇਨ 'ਚੋਂ ਨਹੀਂ ਨਿਕਲੀ। ਮਤਲਬ ਅਸੀਂ ਕੋਠੀ ਬਣਾਈ ਵਿੱਚ ਹੈ ਸੀ, ਮਤਲਬ ਹੈ ਸੀ ਥੋੜਾ ਬਹੁਤ ਕਨਾਲ 'ਚ ਆਓ, ਲੇਕਿਨ ਉਹ ਨਹੀਂ ਚੱਸ ਨਹੀਂ ਆਈ। ਮੈਂ ਕਿਹਾ ਯਾਰ ਇਸ ਤੋਂ ਅੱਗੇ ਜਾਣਾ। ਇੱਥੇ ਆ ਤੁਹਾਡੇ ਸਾਹਮਣੇ ਹੁਣ 2 ਕਨਾਲ 'ਚ ਕਲੋਨੀ ਵੀ ਆਪਣੀ ਆ, ਮਤਲਬ ਟਰੈਕ ਕਰ ਸਕਦੇ, ਲੇਕਿਨ ਅੱਗੇ ਅਸੀਂ 19 ਏਕੜ ਖੋਲਣਾ, ਉਹਦੇ ਵਿੱਚ ਅਸੀਂ 10 ਕਨਾਲ ਪਲਾਨ ਕਰ ਲਿਆ ਕਿ ਮਤਲਬ ਅਸੀਂ ਆ 19 ਏਕੜ ਖੋਲਣੀ ਹੈ ਨਾ ਜੀ, ਉਹ 'ਚ 10 ਕਨਾਲ ਜਿੱਥੇ ਜੋਗਿੰਗ ਟਰੈਕ ਹੋਵੇ। ਮਤਲਬ ਜੋ ਸੋਚਿਆ ਨਾ ਉਹਨੂੰ ਤੁਸੀਂ ਉਦੋਂ ਹੀ ਹਾਸਲ ਕਰ ਸਕਦੇ ਆ ਜਦੋਂ ਤੁਸੀਂ ਉਹਨੂੰ ਪੂਰੇ ਤਰੀਕੇ ਨਾਲ ਮੰਨ ਲਿਆ ਕਿ ਮੈਂ ਕਰਨਾ ਹੀ ਕਰਨਾ। ਬਿਲਕੁਲ। ਅਲਹਮਦੁਲਿਲਾ ਅੱਜ ਪਿੰਡ 'ਚ ਘਰ ਸੀ 3 ਮਰਲੇ ਦਾ, 2 ਮਰਲੇ ਦਾ, ਅੱਜ ਅਲਹਮਦੁਲਿਲਾ ਆ ਤੁਹਾਡੇ ਸਾਹਮਣੇ ਆ। ਸ਼ਹਿਰ 'ਚ ਵੀ 7-7.5 ਕਰੋੜ ਦੀ ਪ੍ਰਾਪਰਟੀ ਆ। ਅੱਗੇ ਫਿਰ ਪਲਾਨ ਕਰ ਲਿਆ। ਚੀਜ਼ਾਂ ਤੁਹਾਡੇ ਕੋਲ ਉਦੋਂ ਆਉਣੀਆਂ ਵਾ ਜਦੋਂ ਤੁਸੀਂ ਉਹਨਾਂ ਬਾਰੇ ਕਮਿਟਡ ਹੋ ਕੇ ਸੋਚ ਲੈਣਾ ਕਿ ਕੁਦਰਤ ਨੇ ਸਾਨੂੰ ਦੇਣਾ ਹੀ ਦੇਣਾ। ਤੁਸੀਂ ਬਜ਼ਿੱਦ ਹੋਣਾ ਤੇ ਕੁਦਰਤ ਨੇ ਤੁਹਾਨੂੰ ਦੇਣਾ। ਫਿਰ ਅੱਲਾਹ ਪਾਕ ਉਹਦੇ ਵਿੱਚ। ਮੈਂ ਸਰਦਾਰ ਸਾਹਿਬ ਸਾਰੇ ਜਿੰਨੇ ਮੇਰੇ ਬੇਲੀ ਬਹਿੰਦੇ ਆ ਮੇਰੇ ਦੋਸਤ, ਮੇਰੇ ਤੋਂ ਮਾਸ਼ਾਅੱਲਾ ਬਹੁਤ ਸੀਨੀਅਰ ਨੇ, ਇਹਨਾਂ ਦਾ ਤਜਰਬਾ ਬੜਾ, ਰਾਣਾ ਬਾਬਰ ਸਾਹਿਬ, ਤੁਹੀਦ ਸਾਹਿਬ,
ਭਾਈ ਇਮਰਾਨ, ਇਹਨਾਂ ਦੇ ਮਸ਼ਵਰੇ ਨਾਲ ਬੈਠੇ ਨੇ, ਮੂੰਹ ਤੇ ਇਹਨਾਂ ਦੇ ਮਸ਼ਵਰੇ ਨਾਲ ਸਾਰੀ ਗੱਲਬਾਤ ਜੋ ਵੀ ਲਈਦਾ ਕਰੀਦਾ, ਵੱਡੇ ਨੇ ਇਹਨਾਂ ਦੇ ਮਸ਼ਵਰੇ ਨਾਲ ਕਰੀਦਾ। ਲੇਕਿਨ ਮੈਂ ਇਹਨਾਂ ਨੂੰ ਵੀ, ਆਪਣੇ ਦੋਸਤਾਂ ਨੂੰ ਵੀ ਇਹ ਕਹਿੰਦਾ ਹੁੰਦਾ ਕਿ ਮੁਸਤਕਬਲ ਚ ਹੁਣ ਦੇਖੋ, ਅਸੀਂ ਆਪਣਾ ਵਿਰਸਾ ਜਿਹੜਾ ਜਿੰਨਾ ਕੁ ਅਸੀਂ ਸੰਭਾਲ ਲਿਆ, ਅੱਗੇ ਬੱਚੇ ਜਿਹੜੇ ਨਾ ਉਹਨਾਂ ਨੂੰ ਤੇ ਉਹ ਚੀਜ਼ਾਂ ਦਾ ਪਤਾ ਹੀ ਨਹੀਂ, ਨਾ ਉਹਨਾਂ ਨੇ ਉਹ ਡੇਰਿਆਂ ਨੂੰ ਜਾਣਾ, ਨਾ ਉਹਨਾਂ ਨੇ ਚੀਜ਼ਾਂ ਨੂੰ। ਅਸੀਂ ਇੱਕ ਹੈਗੇ ਆ ਜਿਹੜੇ ਮਿਸਾਲ 90s ਵਾਲੇ, ਤੇ ਉਹਨਾਂ ਨੇ ਮਤਲਬ ਇਹ ਚੀਜ਼ਾਂ ਕਰ ਲੈਣੀਆਂ। ਮੈਂ ਹੁਣ ਆਪਣੇ ਬੇਲੀਆਂ ਨੂੰ ਕਹਿੰਦਾ ਹੁੰਦਾ ਕਿ ਅਗਰ ਸਰਵਾਈਵ ਕਰਨਾ ਤੁਸੀਂ ਮੁਸਤਕਬਲ ਚ, ਫਿਰ ਤੁਸੀਂ ਆਪਣੇ ਬੱਚਿਆਂ ਨੂੰ ਕੰਪਿਊਟਿੰਗ ਵੱਲ ਲੈ ਕੇ ਆਓ। ਮਤਲਬ ਤੁਸੀਂ IT ਸਿਖਾਓ, ਬਲੌਕਚੇਨ ਟੈਕਨੋਲੋਜੀ ਦੁਨੀਆ ਦੇ ਉੱਤੇ ਹੁਣ ਲੇਟੈਸਟ ਚੀਜ਼ਾਂ ਆ ਗਈਆਂ, ਉਹਨੂੰ ਸਿਖਾਓ, ਕੰਪਿਊਟਰ ਸਿਖਾਓ, IT ਦੀ ਫੀਲਡ 'ਚ ਬੱਚੇ ਭੇਜੋ, ਡਾਕਟਰ ਇੰਜੀਨੀਅਰ। ਉਹ ਸਿਸਟਮ ਖਤਮ ਹੋ ਗਏ ਹੁਣ, ਉਹ 'ਚ ਓਨਾ ਨਹੀਂ ਰਹਿਣਾ ਹੈਗਾ ਮਾਲ, ਜਾਂ ਓਨਾ ਪੈਸਾ ਨਹੀਂ ਹੋਣਾ ਜਿੰਨਾ ਕੰਪਿਊਟਿੰਗ 'ਚ ਹੋਣਾ। ਤੇ ਆਪਾਂ ਸਾਰੇ ਬੈਠੇ ਆ, ਆਪਣੇ ਬੱਚਿਆਂ ਨੂੰ ਮੈਂ ਤੇ ਇਹ ਸੁਜੈਸਟ ਕਰੂੰਗਾ ਕਿ ਕੋਸ਼ਿਸ਼ ਕਰੋ ਉਹਨਾਂ ਨੂੰ IT ਦੀ ਫੀਲਡ 'ਚ ਭੇਜੋ। ਮਤਲਬ ਕਿ ਆਈਡੀਅਲ ਫੀਲਡ ਹੋਣੀ ਆ 2030 40 50 ਦੇ ਅਮੀਰ ਬੰਦੇ, ਖਾਂਦੇ ਪੀਂਦੇ ਖਾਨਦਾਨ, ਉਹ ਤੁਹਾਨੂੰ ਨਜ਼ਰ ਆਉਣੇ ਆ, ਜਿਨ੍ਹਾਂ ਦੇ ਬੱਚੇ ਅੱਜ IT ਦੀ ਫੀਲਡ 'ਚ ਚੱਲ ਗਏ। ਤੇ ਪੈਸਾ ਜੀ ਫਿਊਚਰ ਹੈ ਨਾ, ਪੈਸਾ ਬਹੁਤ ਜ਼ਰੂਰੀ ਆ, ਪੈਸਾ ਬਲੱਡ ਆ ਮੁਆਸ਼ਰੇ ਦਾ। ਕਣਕ ਬੀਜੀ ਨਹੀਂ ਤੇ ਵੱਢਣੀ ਕਿੱਥੋਂ, ਬੀਜੂ ਤਾਂ ਵੱਢੂ। ਹਾਂਜੀ ਤਿਆਰੀ ਅੱਜ ਕਰਨੀ ਪੈਣੀ। ਬੀਜਿਆ ਨੇ, ਜਿਹੜੀ ਸਾਡੀ ਫਲਵਾੜੀ ਆ, ਇਹਨੂੰ ਆਪਾਂ ਅੱਜ ਤੋਂ ਹੀ ਲੱਗਾਂਗੇ ਤਿਆਰ ਕਰਨ, ਤੇ ਇਹਨੂੰ 21-22 ਸਾਲ ਇਹਨੂੰ ਤਿਆਰ ਹੋਣ ਨੂੰ ਲੱਗਣੇ ਆ। ਸਹੀ ਗੱਲ ਹੈ। ਜੇ ਇਹਨੇ ਡਾਕਟਰ ਬਣਾ ਤੇ 27-28 ਸਾਲ ਤੱਕ ਇਹਦਾ ਸਿਰਫ ਇਹਦੀ ਸਟੱਡੀ ਫਿਨਿਸ਼ ਹੋਣੀ ਆ। ਬਿਹਤਰ ਸਾਰਾ ਸੋਚਿਆ ਜਾਣਾ ਵੀ ਹੁਣ ਮੈਂ 50 ਕਰਾਉਣਾ। ਅਲੀ ਭਾਈ ਥੋੜਾ ਜਿਹਾ ਅਗਰ ਇੰਡੀਆ ਚ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਸੀਗੇ ਆਣ ਜਾਣ ਜਿਹੜਾ ਸੌਖਾ ਹੋ ਜਵੇ, ਉਹਦੇ ਬਾਰੇ ਥੋੜਾ ਜਿਹਾ ਸਾਡੇ ਆਪਣੇ ਆਈਡੀਏ ਆ, ਜਿੱਦਾਂ ਅਸੀਂ ਜਿੱਦਾਂ ਸੋਚਦੇ ਆ। ਹੁਣ ਆਪਾਂ ਸਰਦਾਰ ਆਉਂਦੇ ਆ ਬਾਹਰੋਂ, ਸਾਰੀ ਦੁਨੀਆ 'ਚ ਬੈਠੇ ਸਰਦਾਰ, ਜੀ ਠੀਕ ਹੈ ਜੀ। ਤੇ ਜੇ ਦੋ ਹੀ ਗੌਰਮੈਂਟਾਂ ਥੋੜਾ ਜਿਹਾ ਵੀ ਆਪਸ਼ਨ ਇੱਕ ਦੂਜੇ ਨੂੰ ਦੇਣ, ਥੋੜਾ ਜਿਹਾ ਸੌਖਾ ਮਾਹੌਲ ਕਰਨ ਕਿ ਲੋਕ ਇਧਰੋਂ ਉਧਰ ਜਾਣ। ਤੁਸੀਂ ਉਧਰ ਗਏ ਹੋ, ਜੇ 3 ਦਿਨ ਰਹੇ, ਤੁਸੀਂ 20,000 ਰੁਪਇਆ ਇੱਕ ਦਿਨ ਦਾ ਰੱਖ ਲਓ, 3 ਦਿਨਾਂ ਦੇ 60,000 ਰੁਪਇਆ ਇਨਵੈਸਟ ਕਰਿਆ, ਠੀਕ ਹੈ ਜੀ। ਤੇ 60,000 ਇਕਨੋਮੀ ਇੰਡੀਆ ਦੀ ਵਧੀ ਨਾ, ਇਕਨੋਮੀ ਬਹੁਤ ਬੂਸਟ ਹੋਣਾ ਜੀ ਅਗਰ ਕਰ ਲੈਣ। ਅਸੀਂ 2 ਦਿਨ ਡਿਨਰ ਕਰਨ ਗਏ ਤਾਂ ਅਸੀਂ ਮੇਰੇ ਖਿਆਲ ਨਾਲ 60,000 61,000 ਰੁਪਇਆ ਅਸੀਂ ਡਿਨਰ ਤੇ ਲਾਇਆ 2 ਦਿਨਾਂ 'ਚ। ਤੇ ਤੁਹਾਡੀ ਇਕਨੋਮੀ ਵਿੱਚ ਉਹਦੇ ਵਿੱਚ ਹੋਇਆ ਕੀ, ਇੱਕ ਜਿਹੜਾ ਰੈਸਟੋਰੈਂਟ ਦਾ ਮਾਲਕ ਆ, ਉਹਦਾ ਬਿਜ਼ਨਸ ਚੱਲ ਪਿਆ, ਉਹਦਾ ਮਾਲ ਜਿਹੜਾ ਉਹ ਵਿਕ ਗਿਆ। ਜਿਹੜੇ ਉਹਨੇ ਵੇਟਰ ਰੱਖੇ, ਉਹ ਆਟਾ ਕਣਕ ਬੀਜੀ ਕਿਸੇ ਨੇ ਆ, ਆਟਾ ਬਣਾਇਆ ਕਿਸੇ ਨੇ ਆ, ਚੱਕੀ ਵਾਲੇ ਦੀ ਵੀ ਨੌਕਰੀ ਚੱਲ ਗਿਆ ਕੰਮ। ਜਿੱਥੇ ਉਹ ਬ੍ਰੈਡ ਬਣੀ ਆ, ਤੰਦੂਰ ਵਾਲੇ ਦਾ ਵੀ ਕੰਮ ਚੱਲ ਗਿਆ, ਤੰਦੂਰ ਉਹ ਵਿਕ ਜਾਣਾ, ਠੀਕ ਹੈ ਜੀ। ਦੇਖਣਾ ਇਹ ਆ ਕਿ ਇੱਕ ਬੰਦਾ ਜੇ 1 ਰੁਪਈਆ ਖਰਚਦਾ ਨਾ, ਉਹ 1 ਰੁਪਏ ਦੇ ਵਿੱਚ ਬਾਕੀ ਉਹਦੇ ਵਿੱਚ ਬੰਦੇ ਕਿੰਨਿਆਂ ਨੂੰ ਜੋਬਾਂ ਮਿਲ ਰਹੀ ਆ, ਹਾਂਜੀ ਜਾਂਦਾ ਕਿੰਨੇ ਥਾਂ, ਠੀਕ ਹੈ ਜੀ। ਹਰ ਇੱਕ ਬੰਦਾ ਜੋਬ ਸਟੇਬਲ ਹੋ ਜਾਂਦੀ। ਆਪਾਂ ਜੇ ਫਿਊਚਰ ਤੇ ਵਰਕ ਕਰਾਂਗੇ, ਠੀਕ ਹੈ ਜੀ, ਉਦੋਂ ਗੱਲ ਬਣਨੀ ਆ। ਜੇ ਇਹ ਇੱਥੋਂ ਚਲ ਗਏ, ਅਸੀਂ ਇੰਡੀਆ ਤੋਂ ਚਲੇ ਗਏ, ਅਸੀਂ ਉੱਥੇ ਸੈਟੀਸਫਾਈ ਨਹੀਂ ਸੀਗੇ ਕਿ ਅਸੀਂ ਨਹੀਂ, ਸਾਡਾ ਦੇਖਿਆ ਮਾਂ ਪਿਓ ਨੇ ਵੀ ਇਹਨਾਂ ਦਾ ਫਿਊਚਰ ਇੱਥੇ ਹੈ ਨਹੀਂ, ਨੂੰ ਬਾਹਰ ਕੱਢਤਾ, ਅਸੀਂ ਬਾਹਰ ਜਾ ਕੇ ਕਾਮਯਾਬ ਹੋ ਗਏ। ਇਹ ਹੁਣ ਇੱਥੋਂ ਦੁਬਈ ਚਲੇ ਗਏ। ਮੈਂ ਦੁਬਈ ਜਿੰਨੀ ਵਾਰੀ ਵੀ ਆਉਣਾ, ਮੈਂ 5-6 ਦਿਨ 7 ਦਿਨ ਮੇਰੇ ਪੱਕੇ ਹੁੰਦੇ ਆ, ਠੀਕ ਹੈ। ਮੇਰਾ ਡਰਾਈਵਰ ਵੀ ਪੱਕਾ ਹੀ, ਮੈਂ ਇੱਥੇ ਫੋਨ ਕਰਦਾ, ਮੈਂ ਮੇਰੇ ਆਉਂਦੇ ਨੇ ਏਅਰਪੋਰਟ ਤੇ ਖੜਾ ਹੁੰਦਾ। ਹੈ ਵੀ ਮੁਸਲਮਾਨ ਆ ਉਹ, ਇੰਨੀ ਸਾਡੀ ਬਣਦੀ ਆਸ ਵਿੱਚ ਹੀ ਉਹਨੂੰ ਪੁੱਛੀ ਜਾਂਦਾ, ਸਰਦਾਰ ਜੀ ਕਦੋਂ ਆਉਣਾ, ਕਦੋਂ। ਮੇਰਾ ਕਹਿੰਦਾ ਬਸ ਅਸੀਂ ਉਹ ਚੀਜ਼ ਨਹੀਂ ਦੇਖਦੇ, ਠੀਕ ਨਹੀਂ। ਜੇ ਸਾਡਾ ਸਭ ਕੁਝ ਇੱਕ ਆ, ਤੇ ਉਹ ਤੇ ਕਿੰਤੂ ਤਰੱਕੀ ਉਦੋਂ ਹੋਣੀ ਆ ਜਦੋਂ ਆਪਾਂ ਆਪਣੇ ਬੱਚੇ ਨੂੰ ਵਧਣ ਨੂੰ ਕਹਿਣਾ। ਸਹੀ ਬਾਤ, ਠੀਕ ਨਹੀਂ। ਗਾਮਾ ਪਹਿਲਵਾਨ ਸਾਰਿਆਂ ਨੇ ਸੁਣਿਆ, ਗੁੰਗਾ ਪਹਿਲਵਾਨ ਵੀ ਸੁਣਿਆ, ਤੇ ਭਤੀਜਾ ਤਾਏ ਨੂੰ ਗੱਲ ਸੁਣਾਉਂਦਾ ਸੀਗਾ, ਭਤੀਜ ਤੇਰਾ ਪੇ ਵੀ ਗਾਮਾ ਪਹਿਲਵਾਨ ਮੇਰੇ ਨਾਲੋਂ ਵੀ ਉੱਤੇ ਸੀ, ਠੀਕ ਨਹੀਂ। ਆਪਾਂ ਹਿਸਟਰੀ ਨੂੰ ਆਪਾਂ ਪੜ੍ਹਦੇ ਨਹੀਂ ਨਾ, ਪੜਾਉਂਦੇ ਨਹੀਂ ਆਪਣੇ ਲੀਡਰ, ਹਿਸਟਰੀ ਕੱਢੀ ਜਾਂਦੇ ਬੁੱਕਾਂ ਚੋਂ, ਹੈ ਠੀਕ ਹੈ ਨਾ। ਉਹਨੇ ਫਿਰ ਗਾਮੇ ਦੇ ਭਰਾ ਨੇ ਕਿਹਾ ਸੀ ਨਾ, ਉਹ ਕਹਿੰਦਾ ਤੇਰੇ ਅੱਬੂ ਨੇ ਗੁੰਗੇ ਭਲਵਾਨ ਨੇ ਇੱਕ ਵਾਰ ਢਾਇਆ, ਉਹ ਹਿਸਟਰੀ 'ਚ ਲਿਖ ਹੋ ਗਿਆ। ਤੇਰੇ ਅੱਬੂ ਨੇ ਗੁੰਗੇ ਭਲਵਾਨ ਨੂੰ 2 ਵਾਰ ਢਾਇਆ, ਤੇ ਇੱਕ ਵਾਰ ਵੀ ਹਿਸਟਰੀ 'ਚ ਨਹੀਂ ਆਉਂਦਾ ਕਿ ਗੁੰਗਾ ਭਲਵਾਨ ਢਹਿ ਗਿਆ। ਮਾੜਾ ਭਲਵਾਨ ਤਕੜੇ ਨੂੰ ਢਾ ਜਾਵੇ ਨਾ, ਉਹ ਤਕੜੇ ਭਲਵਾਨ ਤੇ ਦਾਗ ਲੱਗ ਜਾਂਦਾ। ਤਾਂ ਹੀ ਕਹਿੰਦਾ ਨਾ, ਆਪਣੇ ਬਰਾਬਰ ਦੇ ਨਾਲ ਨਿਕਲਿਆ ਜਾਂਦਾ, ਘੋੜਨਾ ਦਾ ਬਰਾਬਰ ਦੇ ਨਾਲ ਕੋਲ ਨਾ ਬੰਦਾ। ਤਾਂ ਹਜੇ ਕਹਿੰਦੇ ਹੁੰਦੇ ਪਿੰਡ ਦਾ ਚੇਅਰਮੈਨ ਨਹੀਂ ਹੁੰਦਾ, ਉਹ MLA ਨੂੰ ਕਹੀ ਜਾਂਦਾ ਮੇਰੇ ਨਾਲ ਗੱਲ ਕਰਾਂਗੇ, MP ਨੂੰ ਕਹਿੰਦਾ ਮੇਰੇ ਨਾਲ ਗੱਲ ਕਰ, ਤਾਂ TV ਤੇ ਡਿਬੇਟ ਕਰ ਲਾ, ਦੱਸੋ ਕਿੱਥੇ ਉਹਦੀ ਪੋਜੀਸ਼ਨ, ਕਿੱਥੇ ਤੇਰੀ ਪੋਜੀਸ਼ਨ। ਹਾਂ ਸਹੀ ਗੱਲ, ਜਦੋਂ ਤੂੰ ਉੱਥੇ ਬਰਾਬਰ ਉਹਦੇ ਲੈਵਲ ਤੇ ਗੱਲ ਹੋਣੀ ਚਾਹੀਦੀ। ਭਲਵਾਨ ਸੁਣ ਲਾ, ਭਲਵਾਨ ਆ ਜੀ ਸਾਡਾ ਵੀ ਬੈਠਾ, ਕਹਿੰਦੇ ਨੇ ਹਰ ਬੰਦੇ ਦੀ ਗੱਲ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਹੁੰਦਾ, ਹਾਂਜੀ। ਪਰ ਸਿਰ ਫੜਾਉਣਾ, ਤੁਹਾਡੇ ਜਿਹਨ ਨੂੰ
ਦਿਨ ਤੱਕ ਪਹੁੰਚ ਸਕਦਾ। ਸਿਰਫ ਸੋਣਾ ਵੀ ਜ਼ਰੂਰੀ ਆ ਕਿ ਸਿੱਖਣਾ ਆ, ਉਹ ਜਿੱਤ ਤਾਂ ਨਹੀਂ ਸਕਦਾ, ਉਹ ਉੱਥੋਂ ਸਿੱਖੂਗਾ ਕੁਝ। ਜਿੱਦਾਂ ਤੁਸੀਂ ਸੋਚ ਸਕਦੇ ਹੋ ਸਕਦਾ ਉਹਦੀ ਸੋਚ ਉੱਥੇ ਤੱਕ ਜਾਂਦੀ ਨਾ ਹੋਵੇ। ਗੱਲ ਤੇ ਉੱਥੇ ਹੋਣੀ ਨਾ। ਆ ਜਿਹੜੀ ਆਪਾਂ ਗੱਲ ਕਰਦੇ ਸੀਗੇ, ਹੁਣ ਅਸੀਂ ਆਪਣੇ ਤੇ ਲਾਣੇ ਆ, ਅਸੀਂ ਕਿੰਨੇ 4 ਜਣੇ ਆਏ ਆ, ਜੇ ਕੱਲ ਮੈਚ ਹੋ ਜਾਂਦੇ, ਠੀਕ ਹੈ ਜੀ, ਭਾਜੀ ਨੂੰ ਤਾਂ ਪਤਾ ਸੀ ਕਿੰਨੇ ਪੈਸੇ ਲਾਈਦੇ ਆ, ਘੱਟੋ ਘੱਟ ਵੀ ਅਸੀਂ 4 ਲੱਖ ਰੁਪਇਆ ਕੱਲ ਉੱਥੇ ਪਲੇਅਰਾਂ ਨੂੰ ਦੇ ਦੇਣਾ ਸੀ। ਜੀ ਜੀ ਜੀ, ਕਰਮਜੀਤ ਦੀ ਵੀ ਸ਼ਕੀਨ ਆ, ਬੇਟਾ ਵੀ ਆਇਆ ਸੀ। ਨੁਕਸਾਨ ਕਿਹਦਾ ਹੋਇਆ? ਪਾਕਿਸਤਾਨ ਦਾ ਹੋਇਆ ਨਾ। ਸਹੀ ਗੱਲ। ਜਿਹੜੇ 5 ਉਹਨਾਂ ਦਾ ਹੀ ਹੋਇਆ ਨੁਕਸਾਨ। ਸਾਡਾ 5 ਲੱਖ ਦਾ ਸਾਡਾ ਨਾਮ ਸੀ, 5 ਇਹ ਹੋ ਗਿਆ। ਲੱਖ ਰੁਪਇਆ ਅਸੀਂ ਉੱਪਰ ਲਾਣੇ ਆ ਜਰਸੀਆਂ ਤੇ, ਖਾਣ ਪੀਣ ਤੇ, ਉਹ ਹੋਇਆ। ਜਿਹੜਾ 4-5 ਲੱਖ ਅਸੀਂ ਉੱਪਰ ਸੁੱਟਣਾ ਸੀ, ਭਾਜੀ ਹੁਣੀ ਪੁੱਛੋ ਕਿੰਨੇ ਪੈਸੇ ਇਹ ਖੁਦ ਦਿੰਦੇ ਇਹ। ਠੀਕ ਹੈ ਜੀ, ਜੇ ਅਸੀਂ 5 ਲਾਉਂਦੇ ਤਾਂ 5-7 ਲੱਖ ਹੋਰ ਪਲੇਅਰਾਂ ਨੂੰ ਬਣ ਜਾਣਾ ਸੀ। ਸਹੀ ਗੱਲ। ਨੁਕਸਾਨ ਕਿਹਦਾ ਹੋਇਆ? ਜ਼ਾਹਰਾ ਜੀ ਉਹਨਾਂ ਦਾ ਹੀ ਹੋਇਆ। ਠੀਕ ਹੈ ਜੀ, ਅਸੀਂ ਟੋਟਲ 5 ਦਿਨ ਲੈ ਆਏ ਆ। 5 ਦਿਨਾਂ ਦੇ ਵਿੱਚ ਫਿਰ ਵੀ ਅਸੀਂ ਘੱਟੋ ਘੱਟ ਵੀ 4-5 ਲੱਖ ਰੁਪਇਆ ਅਸੀਂ ਖਰਚ ਜਾਣਾ। ਤੇ ਪਾਕਿਸਤਾਨ ਗਵਰਨਮੈਂਟ ਨੂੰ ਫਾਇਦਾ। ਸਹੀ ਗੱਲ। ਇਹਨਾਂ ਨੂੰ ਇਸ ਫਿਊਚਰ ਸੋਚ ਕੇ ਗੱਲ ਹੋਣੀ ਚਾਹੀਦੀ ਆ ਕਿ ਆਉਣ ਦੇ ਜਿੰਨਾ ਟੂਰਿਸਟ ਆ ਰਹੇ ਆਉਣ। ਹਾਂ, ਟੂਰਿਸਟ ਦੁਬਈ ਬੇਸ ਦੀ ਸਾਰਾ ਟੂਰਿਸਟ ਆ। ਉਹ ਯਾਰ ਇੱਕ ਰੇਤੇ ਦੇ ਵਿੱਚ ਕੰਟਰੀ ਭੁੱਖ ਨਾ ਘੋਲਦਾ। ਮੈਂ ਸ਼ਰੇਆਮ ਕਹਿੰਦਾ, ਅੱਜ ਵੀ ਕਹਿੰਦਾ, ਅਗਰ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗ ਜਾਂਦਾ ਇੱਥੋਂ ਤੇਲ ਨਿਕਲਣਾ ਨਾ, ਉਹਨੇ ਉਧਰ ਰੋਪੜ ਵੱਲ ਨੂੰ ਮੂੰਹ ਕਰਨਾ ਸੀ। ਉਹਨੇ ਕਿਹਾ ਚਲੋ ਪਹਿਲਾਂ ਦਵਾਈ ਚੱਲਦੇ। ਫਿਊਚਰ ਗੱਲ ਫਿਊਚਰ ਤੇ ਹੋ ਰਹੀ ਨਾ। ਹਾਂਜੀ, ਪਤਾ ਨਹੀਂ ਸੀ ਉੱਥੋਂ ਕੀ ਅੱਜ ਉਹਨਾਂ ਤੇਲ ਨਿਕਲਿਆ। ਸਾਡੇ ਕੋਲ ਤੇਲ ਤੋਂ ਬਗੈਰ ਹੈ, ਸਾਡੇ ਕੋਲ ਸਭ ਕੁਝ ਹੈ। ਗੰਨਾ ਸਾਡੇ ਹੁੰਦਾ, ਕਣਕ ਸਾਡੇ ਹੁੰਦੀ, ਮੱਕੀ ਸਾਡੇ ਹੁੰਦੀ ਆ। ਠੀਕ ਹੈ, ਸਾਰਾ ਫਰੂਟ ਸਾਡੇ ਹੁੰਦਾ, ਮੌਸਮ ਸਾਡਾ ਵਧੀਆ। ਅੱਛਾ, ਕੱਲ ਆ ਜਾਂਦੇ। ਠੀਕ ਹੈ, ਸਾਡੇ ਖਰਚੇ ਵੀ ਨਹੀਂ ਪੂਰੇ ਹੁੰਦੇ। ਗੱਲ ਇੱਥੇ ਆ ਨਾ, ਅਸੀਂ ਟੂਰਿਸਟ ਨਹੀਂ ਖੋਲਦੇ। ਰਾਵੀ ਦਰਿਆ ਦੇ ਕੰਢੇ ਪਾਣੀ ਸਾਫ਼ ਹੋ ਜਾਵੇ, ਜਿੰਨੀ ਮਰਜ਼ੀ ਟੂਰਿਸਟ ਵਧਾ ਲਓ। ਸਾਡੀ ਇਨਵੈਸਟਮੈਂਟ ਤੁਸੀਂ ਉਧਰ ਕਰ ਰਹੇ ਆ, ਤੁਸੀਂ ਇੱਥੇ ਕਰੋ ਆਪਣੀ ਇਨਵੈਸਟਮੈਂਟ। ਹਾਂ, ਉਹੀ ਉੱਥੇ ਉਧਰ ਸਤਲੁਜ ਦਰਿਆ ਆਪਣਾ ਆ, ਸਾਰਾ ਜਿੰਨਾ ਮਰਜ਼ੀ ਉੱਥੇ ਰਿਜ਼ੋਰਟ ਬਣਾ ਲਓ, ਜਿਹੜੇ ਮਰਜ਼ੀ ਬਣਾ ਲਓ। ਹਾਂਜੀ ਹਾਂਜੀ, ਉੱਥੇ ਵੀ ਦੁਬਈ 'ਚ ਵੀ ਇਹੀ ਕੁਛ ਹੀ ਆ। ਉੱਥੇ ਤਾਂ ਸਮਾਂ ਮਸਨੂਈ ਆ, ਘੁੰਮਦੇ ਫਿਰਦੇ ਆ ਜੀ। ਉੱਥੇ ਮਸਨੂਈ ਆ ਜੀ। ਫਿਰ ਇੱਥੇ ਸਾਰਾ ਕੁਝ ਰੀਅਲ ਆ, ਕੁਦਰਤੀ ਆ। ਜਣ ਵੀ ਜੇ ਹੁਣ ਜੇ 500 ਬੰਦਾ ਰੋਜ਼ ਉੱਥੇ ਆਉਂਦਾ, ਉਹਦਾ 1000 ਰੁਪਏ ਰੋਜ਼। ਦੇਖੋ ਵੀ ਬੰਦਾ ਸਾਡੇ ਕੰਟਰੀ ਜਾਣ ਕੇ 1000 ਰੁਪਏ ਰੋਜ਼ ਖਰਚੂਗਾ, 5 ਲੱਖ ਹੋ ਗਿਆ ਨਾ। 500 ਹੀ ਬੰਦਾ ਆਇਆ। ਜੇ ਬਾਘਾ ਬਾਰਡਰ ਖੁੱਲ ਜਵੇ, ਤੁਸੀਂ 24 ਘੰਟੇ ਖੋਲ ਕੇ ਦੇਖ ਲਓ, ਜਾਂ 7 ਦਿਨ ਲਈ ਖੋਲੋ, ਤੁਸੀਂ ਬਾਅਦ ਚ ਸਿਰਫ ਹਾਂਜੀ ਐਜ਼ ਏ ਟ੍ਰਾਇਲ 7 ਦਿਨ ਲਈ ਖੋਲੋ। 7 ਦਿਨ ਦੇ ਵਿੱਚ ਤੁਹਾਡੀ ਇਸ ਪੰਜਾਬ ਦੀ ਇਕਨੋਮੀ ਬੂਸਟ ਕਰ ਜਾਣੀ। ਪੰਜਾਬ ਨੇ ਉੱਥੇ ਲੈ ਜਾਣੀ ਆ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਪਰ ਉਹ ਕਿਉਂ ਕਰੂਗੇ? ਕਿਉਂ ਨਹੀਂ, ਇਧਰੋਂ ਟ੍ਰੇਡ ਖੁੱਲਣੀ ਬਾਅਦ ਦੇ ਵਿੱਚ ਲੀਡਰਸ਼ਿਪ ਪਹਿਲਾਂ ਆਪਣਾ ਹਿੱਸਾ ਰੱਖ ਕੇ ਬੈਠੇ 25% ਸਾਡਾ। ਇਧਰੋਂ ਸਬਜ਼ੀ ਜਾ ਸਕਦੀ ਆ, ਇਧਰੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਧਰ ਸਸਤੀਆਂ ਇੱਧਰ ਆ ਜਾਣ। ਲਾਹੌਰ ਮੰਡੀ, ਉਹ ਯਾਰ 7.5 6 ਲੱਖ ਦੀ ਗੱਡੀ ਮਿਲਦੀ ਸਾਡੇ ਨਵੀਂ। 17 ਲੱਖ ਦੀ ਸਾਡੇ ਵੱਡੇ SUV ਮਿਲ ਜਾਂਦੇ ਆ, ਜਿਹੜਾ ਆਪਾਂ ਲੈ ਖੜੇ ਕੀਤੇ ਭਾਜੀ ਨੇ। 17 ਲੱਖ ਦਾ ਕਿੰਨੇ ਲਿਆ? ਉਹ ਇੱਥੇ ਹੁਣ ਜਾਪਾਨੋਂ ਗੱਡੀ ਅਸੀਂ ਇੰਪੋਰਟ ਕਰਾਈ ਦੀ ਨੇ, 600% ਟੈਕਸ ਆ। ਫਿਰ ਮਤਲਬ ਹੁਣ ਅਸੀਂ ਇਸ ਕੰਟਰੀ ਨੇ 600% ਟੈਕਸ ਹੀ ਲਾਇਆ ਆ, ਤਾਂ ਉਹ ਕੰਟਰੀ ਨੇ ਸਰਵਾਈਵ TX ਲਈ ਸੀ ਨਾ ਜੀ ਅਸੀਂ, ਉਹ 3 ਕਰੋੜ ਤੇ 10 ਲੱਖ ਦੀ ਆਈ। ਉਹਦੀ ਐਕਚੁਅਲ ਪ੍ਰਾਈਸ ਹੈਗੀ ਸੀ ਤਕਰੀਬਨ 1 ਕਰੋੜ ਤੇ 30 ਲੱਖ, ਤੇ ਸਾਰਾ ਹੀ ਟੈਕਸ। ਪੈਟਰੋਲ ਦਾ ਪ੍ਰਾਈਸ ਕੀ ਹੈ? 85 ਰੁਪਏ। ਮੈਂ ਫੋਟੋ ਵੀ ਖਿੱਚ ਕੇ ਲਿਆ, ਉਧਰ ਵੀ ਲੈ, ਤੁਹਾਡੇ ਵੀ ਖਿੱਚੀ। 85 ਰੁਪਏ ਲੀਟਰ ਤੇਲ ਆ ਸਾਡੇ। ਹੁਣ ਡਿੱਗਿਆ ਆ। ਪਿਛਲੀ ਵਾਰੀ ਜਦੋਂ ਆਏ ਉਦੋਂ 200 ਨਹੀਂ, ਉਦੋਂ 297 ਰੁਪਏ ਸੀ। ਪਿਛਲੇ ਸਾਲ ਮੈਂ ਅਪ੍ਰੈਲ। ਹਾਂ ਹਾਂ, ਬਿਲਕੁਲ, ਉਦੋਂ ਮਹਿੰਗਾ। ਉਦੋਂ ਵੀ ਫੋਟੋ ਖਿੱਚੀ ਸੀ ਅਸੀਂ। 5000 ਦਾ, ਮੈਂ ਤਾਂ ਭਾਜੀ ਨੇ 30 ਰੁਪਏ 16 ਲੀਟਰ ਭਾਜੀ ਵਾਲੀ ਗੱਡੀ 'ਚ। ਮੈਂ ਦੇਖਿਆ ਭਾਜੀ 5000 ਤੇਲ। ਮੈਂ ਕਿਹਾ ਕਿੰਨਾ ਪੈ ਗਿਆ? ਉਦੋਂ ਦੇਖਿਆ 16 ਲੀਟਰ ਸਾਰਾ ਹੀ। ਗੱਲ ਇਹ ਹੈ ਕਿ ਆਪਾਂ ਕਈ ਵਾਰੀ ਨਾ ਆਪਣੇ ਬਜ਼ੁਰਗ ਅਨਪੜ੍ਹ ਜ਼ਰੂਰ ਸੀ, ਉਹ ਬੇਵਕੂਫ ਨਹੀਂ ਸੀ। ਉਹ ਕਹਿੰਦੇ ਪੰਜਾਬੀਆਂ ਦੀ ਇੱਕ ਫਿਤਰਤ ਆ, ਸੋਨਾ ਆਉਂਦਾ ਨਾ ਮਾਰਕੀਟ 'ਚ, ਆਪਣੀਆਂ ਬੇਬੇ ਜਾਂਦੀਆਂ ਸੋਨਾ ਲਿਆ ਕੇ ਉਹ ਪੇਟੀ 'ਚ ਰੱਖ ਲਈਆਂ, ਮੁੜ ਕੇ ਸਾਰੀ ਜ਼ਿੰਦਗੀ ਉਹ ਮਾਰਕੀਟ 'ਚ ਨਹੀਂ ਆਉਂਦਾ। ਤੇ ਉਹ ਅੱਜ ਲਿਆ ਕੇ ਨਾ ਦੂਜੇ ਦਿਨ ਫਿਰ ਚੱਲ ਜਾਂਦੀ ਆ, ਤੇ ਮੈਂ ਹੋਰ ਲੈ ਲਵਾਂ। ਇਹ ਆਪਣਾ ਪੰਜਾਬੀ ਕਲਚਰ ਇਹ ਕਿ ਲੈ ਕੇ ਆਪਾਂ ਉਹਨੂੰ ਸਟਾਕ ਵੀ ਕਰਦੇ, ਕਹਿ ਲਓ ਹੋਲਡ ਕਰਦੇ ਆ ਆਪਾਂ। ਜਿਹੜਾ ਅੱਜ ਦੁਨੀਆ 'ਚ ਸੋਨਾ ਹੈ ਨਾ, ਜਿਹੜਾ ਪੰਜਾਬੀ ਨੇ ਲੈ ਲਿਆ, ਮੁੜ ਕੇ ਸਾਰੀ ਜ਼ਿੰਦਗੀ ਦੇ ਇੱਕ ਵਾਰ 3-4 ਪੀੜ੍ਹੀਆਂ ਨਹੀਂ ਹੋਣਾ। ਜਿਹੜੀ ਕਿ ਪੀੜ੍ਹੀ ਮਾੜੀ ਆ ਗਈ ਉਹ ਵੇਚ ਲਓ। ਤਾਂ ਆਪਣੀ ਦਾਦੀ ਦਾ, ਆਪਣੀ ਨਾਨੀ ਦਾ ਸੋਨਾ ਆਪਾਂ ਆਪਣੀਆਂ ਬੇਬੇ ਲਈ ਫਿਰਦੀਆਂ, ਮੇਰੀ ਮਾਂ ਦਾ ਆ, ਹਨਾ। ਇਹ ਪੰਜਾਬੀ ਕਲਚਰ ਆ। ਕੈਨੇਡਾ ਦੇ ਵਿੱਚ ਕਿਸੇ ਨੇ ਘਰ ਲਾਇਆ ਸੇਲ ਤੇ, ਧਿਆਨ ਨਾਲ ਸੁਣਿਓ ਹੁਣ। ਹਾਂਜੀ, ਕਿਸੇ ਨੇ ਸੇਲ ਤੇ ਲਾਇਆ ਘਰ,
ਉਹਦਾ ਗੋਰਾ ਸੀ ਉੱਥੇ ਫੱਟਾ ਲਾਉਂਦਾ ਨਾ ਆਪਣਾ ਫॉर ਸੇਲ ਹਾਂਜੀ ਹਾਂਜੀ ਹੈ ਜੀ, ਉਹਨੇ ਗੋਰਾ ਫੱਟਾ ਲਾਉਂਦਾ, ਗੋਰਾ ਫੱਟਾ ਲਾ ਕੇ ਹੱਥ ਧੋ ਕੇ ਨਾ ਕਾਰ ਲੈ ਕੇ ਚਲੇ ਗਿਆ, ਮਗਰ ਆਪਣਾ ਸਰਦਾਰ ਆਉਂਦਾ ਸੀ ਸਾਈਕਲ ਤੇ ਐਕਸਰਸਾਈਜ਼ ਕਰਦਾ। ਠੀਕ ਹੈ ਜੀ, ਉਹਨੇ ਦੇਖਿਆ ਘਰ ਸੇਲ ਤੇ ਲੱਗਾ, ਜੇ ਉਹ ਫੱਟਾ ਰਹਿੰਦਾ ਉੱਥੇ ਤਾਂ ਲੋਕਾਂ ਨੇ ਕਾਲਾਂ ਕਰਨ ਲੱਗ ਪੈਣੀਆਂ ਵੀ ਘਰ ਕਿੰਨੇ ਦਾ ਵੇਚਣਾ। ਹਾਂਜੀ ਹਾਂਜੀ ਉਹਨੇ ਬੁੜੇ ਨੇ ਕੀਤਾ, ਬਾਪੂ ਨੇ ਸਾਈਕਲ ਖੜਾ ਕੀਤਾ, ਉਹ ਡੰਡਾ ਜਿਹਾ ਪਟਿਆ ਚੱਕ ਰੱਖਿਆ ਸਾਈਕਲ ਦੇ ਪਿੱਛੇ, ਘਰ ਜਾ ਕੇ ਮੁੰਡੇ ਨੂੰ ਕਹਿੰਦਾ ਪੁੱਛ ਕਿੰਨੇ ਦਾ ਲੱਗਿਆ ਸੇਲ ਤੇ, ਇਹਦੀ ਆਫਰ ਜਿੰਨੀ ਮੰਗਦਾ ਉਨੀ ਦੇ ਦੇ। ਬਾਪੂ ਅਨਪੜ੍ਹ ਸੀ, ਸਾਈਕਲ ਤੇ ਉਹ ਤਾਂ ਐਕਸਰਸਾਈਜ਼ ਕਰਦਾ ਫਿਰਦਾ, ਜਿੰਨੇ ਪੈਸੇ ਮੰਗਦੇ ਸੀ ਉਹ ਦੇ ਕੇ ਮਾਰਕੀਟ 'ਚ ਆਉਣ ਦਿੱਤਾ ਹੀ ਨਹੀਂ। ਆਪਣੇ ਬਜ਼ੁਰਗ ਜਾਂ ਕੁਝ ਵੀ ਹੈਗਾ, ਇੰਨੇ ਸਿਆਣੇ ਆ, ਬਾਹਰਲੇ ਦੇਸ਼ਾਂ ਵਿੱਚ ਤਰੱਕੀਆਂ ਕੀਤੀਆਂ, ਉੱਧਰ ਸੋ ਜਾ ਕੀਤੀਆਂ। ਇੱਧਰ ਦੇ ਅਸੀਂ ਪਾਕਿਸਤਾਨ ਅਸੀਂ ਐਂਟਰ ਹੋਏ ਆ ਜਦੋਂ ਬਾਘਾ ਬਾਰਡਰ ਤੇ, ਸਾਡਾ ਤਾਂ ਉੱਥੇ ਹੀ ਬੜਾ ਇੱਜ਼ਤਮਾਨ ਹੋਇਆ। ਸਾਨੂੰ ਉਹਨਾਂ ਨੇ ਚਾਹਾਂ ਪਲਾਈਆਂ, ਸਾਨੂੰ ਉਸ ਜਗ੍ਹਾ ਤੇ ਲੈ ਕੇ ਗਏ ਜਿੱਥੇ ਆਪਣੇ VVIP ਲੋਕਾਂ ਨੂੰ ਉਹ ਲੈ ਕੇ ਜਾਂਦੇ ਆ, ਸਾਨੂੰ ਉੱਥੇ ਪਰੇਡ ਦੇ ਵਿੱਚ ਉਹ ਲੈ ਕੇ ਗਏ, ਸਾਨੂੰ ਤਾਂ ਉੱਥੋਂ ਨਹੀਂ ਨਿਕਲਣ ਦਿੰਦੇ। ਸਹੀ। ਤੇ ਜਦੋਂ ਵੀ ਉੱਥੋਂ ਚੱਲੇ ਆ ਬਸ ਇਹ ਸਮਝ ਲਓ ਵੀ ਪਿਆਰੇ ਪਿਆਰ ਮਿਲ ਜਾਂਦਾ ਆ। ਲੇਕਿਨ ਇਹ ਵੀ ਅਸੀਂ ਜਦੋਂ ਅਮਰੀਕਾ ਰਹਿੰਦੇ ਆ, ਸਾਡੇ ਕਾਫੀ ਦੋਸਤ ਆ ਜਿਹੜੇ ਪਾਕਿਸਤਾਨੀ ਸਾਡੇ, ਜਿਨ੍ਹਾਂ ਨਾਲ ਅਸੀਂ ਬਹਿੰਦੇ ਉੱਠਦੇ ਆ, ਸਾਨੂੰ ਕਾਫੀ ਪਤਾ ਹੈ। ਲੇਕਿਨ ਜੇ ਤੁਸੀਂ ਇੰਡੀਅਨ ਮੀਡੀਆ ਦੇਖਦੇ ਆ, ਉੱਥੇ ਕੁਝ ਹੋਰ ਤਰੀਕੇ ਨਾਲ ਦਿਖਾਉਂਦੇ ਆ ਮੀਡੀਆ ਦੇ ਉੱਤੇ ਤਾਂ ਕਨਸੈਪਟ ਬਹੁਤ ਸਪੈਸ਼ਲੀ। ਹਾਂਜੀ, ਸਪੈਸ਼ਲੀ ਜਦੋਂ ਮੈਂ ਹੁਣ ਪਿੰਡ ਸੀਗਾ, ਪਿੰਡ ਅਸੀਂ ਮੈਚ ਕਰਾਇਆ 7-8 ਦਿਨ ਜੀ ਤੇ ਉਹਨਾਂ ਨੂੰ ਮੈਂ ਦੱਸਿਆ ਵੀ ਮੈਂ ਪਾਕਿਸਤਾਨ ਜਾਣਾ। ਤੂੰ ਪਾਕਿਸਤਾਨ ਜਾਣਾ, ਤੇਰਾ ਦਿਮਾਗ ਖਰਾਬ ਹੈ? ਸੁਣੋ ਜੀ ਚੱਲ, ਉਹ ਜਿੱਦਾਂ ਉਹਨਾਂ ਦੇ ਦਿਮਾਗ 'ਚ ਨਾ ਪਿੰਡ ਦੇ ਲੋਕਾਂ ਦੇ ਵਿੱਚ ਬੜਾ ਡਰ ਆ, ਵਹਿਮ ਆ ਵੀ ਪਤਾ ਉੱਥੇ ਜੀ ਐਂ ਹੋ ਜਾਂਦਾ, ਉੱਥੇ ਆਹ ਹੋ ਜਾਂਦਾ ਆ। ਤੇ ਲੇਕਿਨ ਜਿਹੜੇ ਅਮਰੀਕਾ ਦੇ ਲੋਕ ਆ, ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਪਾਕਿਸਤਾਨ ਭਾਈਚਾਰਾ ਜਿਹੜਾ ਆ ਉਹ ਆਪਣੇ ਸਿੱਖ ਭਾਈਚਾਰੇ ਨਾਲ ਬੜਾ ਮੁਹੱਬਤ ਪਿਆਰ ਆ ਦਿੰਦੇ ਉਹ, ਕਿਉਂਕਿ ਆਉਂਦੇ ਜਾਂਦੇ ਰਹਿੰਦੇ ਆ। ਤੇ ਮੈਨੂੰ ਤਾਂ ਕਾਫੀ ਹੱਦ ਤੱਕ ਪਤਾ, ਲੇਕਿਨ ਜਦੋਂ ਮੈਂ ਪਿੰਡ ਵਾਲਿਆਂ ਨੂੰ ਇਹ ਗੱਲ ਸਮਝਾਉਂਦਾ ਹੈ ਨਾ, ਉਹ ਸੁਣਨ ਨੂੰ ਤਿਆਰ ਨਹੀਂ। ਨਹੀਂ ਏਦਾਂ ਨਹੀਂ ਹੁੰਦਾ, ਧਿਆਨ ਨਾਲ ਰਹੋ, ਉੱਥੇ ਆਪਣੇ ਪੁਲਿਸ ਨੂੰ ਨਾਲ ਰੱਖਿਓ। ਤੇ ਪਰ ਇੱਥੇ ਤਾਂ ਇਦਾਂ ਦੀ ਕੋਈ ਗੱਲ ਹੀ ਨਹੀਂ। ਹੁਣ ਤੁਸੀਂ ਉੱਥੇ ਮਜਮਾ ਲਾ ਕੇ ਚੰਗਾ ਨਾ ਇਹ ਸਾਰੀ ਸੂਰਤ-ਹਾਲ ਉਹਨਾਂ ਨੂੰ ਦੱਸਣੀ ਆ, ਇੱਥੇ ਦੀ ਰੂਹ ਦਾ ਮੀਡੀਆ। ਹਾਂਜੀ, ਇਹ ਮੀਡੀਆ ਜਿਹੜਾ ਆ ਨਾ, ਇਹੀ ਸਾਰਾ ਕੁਝ ਦੱਸੂਗਾ। ਹੋਰ ਵੀ ਮੀਡੀਆ ਵਾਲੇ ਬਹੁਤ ਦੱਸ ਰਹੇ ਆ, ਲੇਕਿਨ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗ ਰਿਹਾ, ਕਿਉਂਕਿ ਜਿਹੜੀ ਵੀਡੀਓ ਨੈਟ ਤੇ ਚੜ੍ਹਦੀ ਆ ਜੀ, ਉਹ 45 ਮਿੰਟਾਂ ਦੇ ਵਿੱਚ ਪਾਕਿਸਤਾਨ ਤੇ ਇੰਡੀਆ ਕੀ, ਯੂਰਪ ਕੀ, ਸਾਰੇ ਘੁੰਮ ਜਾਂਦੀ ਆ। ਉਹ ਸਾਰਿਆਂ ਨੂੰ ਹਰ ਚੀਜ਼ ਪਤਾ ਹੁੰਦੀ ਆ। ਹਾਂਜੀ, ਤੇ ਆ ਜਿਹੜਾ ਮੀਡੀਆ ਇਹ ਬੜਾ ਵਧੀਆ ਕੰਮ ਕਰ ਰਿਹਾ, ਲੱਗਦਾ ਵੀ ਆਉਂਦੇ 3-4 ਸਾਲਾਂ ਦੇ ਵਿੱਚ। ਦੂਸਰਾ ਚੈਨਲ ਚੁਣਨ ਵਾਲਾ ਸਿਸਟਮ ਨਹੀਂ, ਹੁਣ ਲੋਕ ਟੀਵੀ ਦੇਖਦੇ ਹੀ ਨਹੀਂ, ਦੇਖਦੇ ਨਹੀਂ, ਇਹੀ ਦੇਖਦੇ ਆ। ਹਾਂਜੀ, ਨਹੀਂ ਹੁਣ ਫੁਰਸਤ ਹੀ ਕਿਉਂਕਿ ਉਹ ਸਿਲੈਕਟਡ ਚੀਜ਼ਾਂ ਉਹਨਾਂ ਨੇ ਦਿਖਾਉਣੀਆਂ। ਹਾਂਜੀ ਸਕ੍ਰਿਪਟਡ ਦਿਖਾਉਣਾ ਤੁਹਾਨੂੰ ਨਹੀਂ ਹੋਊਗਾ। ਮੈਂ ਤਾਂ ਆਪਣੇ ਆ ਭਾਜੀ ਦਾ ਬੜਾ ਥੈਂਕ ਯੂ ਕਰਦਾ ਵੀ ਜਿਹੜਾ ਇਹਨਾਂ ਦੀ ਹਿੰਮਤ ਆ ਵੀ ਮੈਨੂੰ ਇਹ ਲੈ ਕੇ ਆਏ ਆ, ਤੇ ਇਹ ਇਹਨਾਂ ਦੀ ਬਦੌਲਤ ਆ। ਹਾਂਜੀ, ਕਿਉਂਕਿ ਇਹਨਾਂ ਨੇ ਮੈਨੂੰ ਪਿਛਲੀ ਵਾਰੀ ਨਾਲੋਂ ਨਾਲ ਤਾਂ ਵੀਡੀਓ ਆਈ ਜਾਂਦੀ ਹੈ ਮੈਨੂੰ ਕੀਤੀ ਨਾ, ਉਹਨਾਂ ਨੇ ਕਿਹਾ ਯਾਰ। ਹਾਂਜੀ। ਤੁਸੀਂ ਮਲਵੀਰ ਜੀ ਆਪਣੇ ਡੈਡੀ ਨਾਲ ਤੇ ਆਪਣੇ ਅੰਕਲ ਦੇ ਨਾਲ ਪਹਿਲੀ ਵਾਰ ਆਏ ਹੋ ਪਾਕਿਸਤਾਨ? ਹਾਂਜੀ। ਤੁਸੀਂ ਉੱਥੇ ਪਹਿਲੇ ਤੇ ਦੱਸੋ ਕਿ ਅਮਰੀਕਾ 'ਚ ਤੁਹਾਡੇ ਕੋਈ ਪਾਕਿਸਤਾਨੀ ਦੋਸਤ ਹਨ, ਉਹਨਾਂ ਨਾਲ ਗੱਪਸ਼ਪ, ਕੋਈ ਤਲਕ, ਇੱਥੇ ਤੁਸੀਂ ਕੀ ਮਹਿਸੂਸ ਕੀਤਾ? ਤੁਸੀਂ ਇੰਡੀਆ 'ਚ ਵੀ ਆਉਂਦੇ ਹੋ ਆਪਣੇ ਆਬਾਈ ਘਰ, ਠੀਕ ਹੈ, ਤੇ ਉੱਥੇ ਦੇ ਘਰ ਔਰ ਇੱਥੇ ਦੇ ਸਾਡੇ ਲੋਕਾਂ 'ਚ ਸਾਡੇ 'ਚ ਕੋਈ ਤੁਸੀਂ ਫਰਕ ਪਾਇਆ? ਕੀ ਮਹਿਸੂਸ ਕੀਤਾ? ਫਰਕ ਤਾਂ ਕਾਫੀ ਹੈਗਾ ਆ। ਕੁਝ ਉੱਥੇ ਜਾ ਕੇ ਬੰਦੇ ਉੱਥੇ ਜਿੱਦਾਂ ਕਲੋਜ਼ਡ ਆਫ ਹੈਗੇ ਆ। ਕਲੋਜ਼, ਹਾਂ, ਮਿਲਦਾ ਕੋਈ ਜਿੱਦਾਂ ਮਿਲਦੇ ਨਹੀਂ ਹੈਗੇ। ਹਾਂ, ਪਿੰਡਾਂ 'ਚ ਵੀ ਨਹੀਂ ਮਿਲਦੇ, ਸ਼ਹਿਰਾਂ 'ਚ ਵੀ ਨਹੀਂ ਮਿਲਦੇ। ਇੱਥੇ ਤਾਂ ਬੰਦੇ ਸਾਰੇ ਖੁੱਲੇ ਹੱਥਾਂ 'ਚ ਪਿਆਰ ਦਿੰਦੇ ਆ। ਸਾਡੇ ਘਰ ਆ ਕੇ ਪਾਣੀ ਦਿੰਦੇ, ਖਾਣ ਪੀਣ ਨੂੰ ਦਿੰਦੇ। ਹੁਣ ਆਪਾਂ ਸਾਨੂੰ ਕਿੰਨੇ 3-4 ਦਿਨ ਹੋ ਗਏ ਲਗਾਤਾਰ ਖਾਈ ਜਾਂਦੇ ਆ। ਸੇਵਾ ਹਟਦਾ, ਸੇਵਾ ਨਹੀਂ ਹਟਦਾ ਇੱਥੇ, ਹਨਾ। ਹੁਣ ਬਾਹਰ ਜਾ ਕੇ ਆਪਾਂ ਉੱਥੇ ਆਪਣਾ ਪਿੰਡ ਗਏ, ਆਪਣੇ ਬਾਬਾ ਨੂੰ ਮਿਸ ਕਰੋਗੇ ਤੇ ਉਹ ਆ। ਉੱਥੇ ਤਾਂ ਇੰਨਾ ਖੁੱਲਾ ਨਹੀਂ ਹੈਗਾ। ਉੱਥੇ ਮੈਂ ਕਾਫੀ ਪੰਜਾਬੀ ਪਾਕਿਸਤਾਨੀਆਂ ਨੂੰ ਜਾਣਦਾ ਆ, ਉਹ ਕਹਿੰਦੇ ਹੁੰਦੇ ਆ, ਹਾਂ ਜਾ ਕੇ ਦੇਖ ਲਾ, ਲਾਹੌਰ ਕਿੱਦਾਂ ਦਾ। ਮੈਂ ਉਹਨੂੰ ਕਹਿ ਦਿੰਦਾ ਹੁਣ ਮੈਂ ਫੈਸਲਾਬਾਦ ਤੋਂ ਆ, ਕਹਿੰਦਾ ਤਾਂ ਹੁਣ ਮੈਨੂੰ ਕੋਈ ਪਤਾ ਤਾਂ ਹੈ ਨਹੀਂ, ਹਨਾ। ਕਹਿ ਦਿੰਦਾ ਹੁਣ ਨਾ, ਸੁਣਿਆ ਬਜ਼ੁਰਗ ਉੱਥੋਂ ਦੇ ਆ, ਹੁਣ ਪਤਾ ਲੱਗ ਗਿਆ, ਹੁਣ ਜੀ ਲੱਗ ਗਿਆ, ਹਨਾ। ਹੁਣ ਦੇਖ ਲਿਆ, ਸਾਰਿਆਂ ਦੇ ਨਾਲ ਪਿਆਰ ਬਹੁਤ ਲੱਗ ਗਿਆ ਸਾਰਿਆਂ ਤੋਂ। ਹਾਂ, ਬਾਹਰ ਜਾ ਕੇ ਜਦੋਂ ਆਪਾਂ ਮਿਲਦੇ ਆ, ਸਾਰੇ ਕਹਿੰਦੇ ਆ ਸਰਦਾਰ ਜੀ ਕਿੱਥੋਂ ਦੇ ਆ। ਸੈਲਫੀਆਂ ਖਿਚਾ ਲੈਂਦੇ ਆ, ਵੀਡੀਓਜ਼ ਖਿਚਾ ਲੈਂਦੇ ਆ, ਸਭ ਕੁਝ ਜੋ ਵੀ ਹੈਗਾ ਬਹੁਤ ਪਿਆਰ ਨਾਲ ਕਰਦੇ ਆ, ਹਨਾ। ਉੱਥੇ ਏਦਾਂ ਚੀਜ਼ਾਂ ਨਹੀਂ ਮਿਲਦੀਆਂ।
ਇਦਾਂ ਅਫੈਕਸ਼ਨ ਨਹੀਂ ਮਿਲਦਾ। ਹਾਂ, ਇੰਡੀਆ 'ਚ ਵੀ ਨਹੀਂ, ਬਾਹਰ ਵੀ ਨਹੀਂ ਹੈਂ? ਨਹੀਂ ਨਹੀਂ, ਇਹ ਤਾਂ ਬਸ ਇੱਥੇ ਮਿਲਦਾ। ਸਾ ਦਰਾਜ਼ ਜ਼ਿਆਦਾ ਤੁਸੀਂ ਇੰਡੀਆ 'ਚ ਗੁਜ਼ਾਰਿਆ, ਫਿਰ ਤੁਸੀਂ 2004 'ਚ ਅਮਰੀਕਾ ਚਲੇ ਗਏ। 4 ਜਗ੍ਹਾ ਜੀ। ਤੁਹਾਡਾ ਪਹਿਲਾ ਇਤਫਾਕ ਹੈ ਕਿ ਤੁਸੀਂ ਪਾਕਿਸਤਾਨ ਆਏ ਹੋ, ਹਾਂਜੀ ਔਰ ਤੁਹਾਡੀ ਗੁੱਡ ਲੱਕ ਇਹ ਹੈ, ਖੁਸ਼ਕਿਸਮਤੀ ਇਹ ਹੈ ਕਿ ਤੁਸੀਂ ਪਾਰਟੀਸ਼ਨ ਤੋਂ 5-6 ਮਾਹ ਪਹਿਲੇ ਪੈਦਾ ਹੋਏ ਪਾਕਿਸਤਾਨ 'ਚ। ਪਾਕਿਸਤਾਨ ਚ। ਚੀਚੇ ਆਪਣੇ ਗਾਓਂ, ਹਾਂਜੀ ਉਹ ਕੱਲ ਤੁਹਾਨੂੰ ਤੁਹਾਡਾ ਅਸੀਂ ਗਾਓਂ ਵੀ ਦਿਖਾਵਾਂਗੇ, ਠੀਕ ਹੈ। ਤੁਸੀਂ ਇਹ 4 ਦਿਨ ਤੋਂ ਇੱਥੇ ਲਾਹੌਰ ਔਰ ਫੈਸਲਾਬਾਦ ਔਰ ਆਪਣੀ ਇਹ ਬਾਈ ਇਲਾਕੇ 'ਚ ਫਿਰ ਰਹੇ ਹੋ, ਲੋਕਾਂ ਨੂੰ ਮਿਲ ਰਹੇ ਹੋ, ਕੀ ਤੁਸੀਂ ਮਹਿਸੂਸ ਕੀਤਾ, ਕੀ ਤੁਹਾਡੀਆਂ ਫੀਲਿੰਗਸ? ਮਹਿਸੂਸ ਕਿ ਜੀ ਇੰਨਾ ਪਿਆਰ ਮਿਲਦਾ, ਬੱਚਿਆਂ ਤੋਂ ਜਿਹੜਾ ਪਿਆਰ ਮਿਲਦਾ, ਸਿਆਣਿਆਂ ਤੋਂ ਮਿਲਦਾ, ਉਹ ਕਿਤੇ ਮਿਲਦਾ ਨਹੀਂ ਹੋਰ। ਪਰ ਇਹ ਜਿਹੜਾ ਮੀਡੀਆ ਨੇ ਕੀਤਾ ਹੈ ਨਾ, ਚੱਕ ਚਕਾ ਕੇ ਕੰਮ, ਉਹ ਸਭ ਨੂੰ ਦੁੱਖ ਹੀ ਕਰਦਾ ਆ। ਜਦੋਂ ਇਹ ਗਲਤ ਖਬਰਾਂ ਦਿੰਦੇ ਆ, ਪਰ ਇੱਥੇ ਆਣ ਕੇ ਦੇਖਿਆ ਕੁਝ ਵੀ ਹੈ ਨਹੀਂ, ਉਹ ਤਾਂ ਕਈ ਕੁਝ ਕਰੀ ਜਾਂਦੇ ਆ। ਆਹ ਹੁੰਦਾ ਜੀ, ਇੱਥੇ ਆਹ ਹੁੰਦਾ, ਇੱਧਰਲਾ ਮੀਡੀਆ ਉੱਧਰਲੇ ਨੂੰ ਭੰਡੀ ਜਾਂਦਾ, ਉੱਧਰਲਾ ਇੱਧਰਲੇ ਨੂੰ ਭੰਡੀ ਜਾਂਦਾ। ਬਾਕੀ ਜਿਹੜਾ ਗਵਰਨਮੈਂਟ ਦਾ ਕੰਮ ਤਾਂ ਹੁੰਦਾ ਏਦਾਂ ਹੀ ਹੈ, ਜੇ ਬਾਰਡਰ ਖੋਲ ਦਿੰਦੇ ਜਿਹੜਾ ਭਾਜੀ ਨੂੰ ਕਹਿੰਦੇ ਆ, ਕਿੰਨਾ ਫਾਇਦਾ ਹੋਵੇ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਮੀਡੀਆ ਗਲਤ ਦੱਸਦਾ। ਗੱਲ ਤੇ ਦੱਸਦਾ, ਹੋਰ ਕੀ ਹੈ, ਜਦ ਜੋ ਸੁਣਦੇ ਆ ਉੱਥੇ ਉੱਥੇ ਆਹ ਹੋ ਗਿਆ ਜੀ, ਉੱਥੇ ਆਹ ਹੋ ਗਿਆ ਜੀ, ਗੱਲ ਤੇ ਹੀ ਹੋਇਆ ਪਿਓ। ਅਗਰ ਸੋਸ਼ਲ ਮੀਡੀਆ ਨਹੀਂ ਆਉਂਦਾ ਤੇ ਫਿਰ ਔਖਾ ਹੈ। ਹਾਂਜੀ ਫਿਰ ਤੇ ਹੱਦ ਹਾਂ ਉਹਨੇ ਜਿਹੜਾ ਨਾ ਇਹ ਕਰੀਬ ਕਰ ਮਲਾਤਾ ਜੀ, ਪਰ ਫਿਰ ਉਹ ਚ ਵੀ ਹਲੇ ਥੋੜਾ ਫਰਕ ਹੈਗਾ। ਉਹਦੀ ਨਿਸਬਤ ਹੀ ਮਿਲੇ। ਇਹਨਾਂ ਨਾਲ ਮੇਰੀ ਫੋਨ ਤੇ ਗੱਲ ਹੋਈ, ਇਹ ਅਮਰੀਕਾ ਤੋਂ ਇਹ ਆਪਣਾ ਫੋਨ ਤੇ ਬਾਤ ਹੋਈ। ਇੱਕ ਸਾਡੇ ਹੋਰ ਗਾਉਂ ਦੇ ਆਪਣਾ ਨੇ ਸਾਡੇ ਭਾਈ, ਉਹ ਉੱਥੇ ਨੇ, ਤੇ ਉਹਨਾਂ ਨੇ ਮਤਲਬ ਨਾ ਕਿਹਾ ਕਿ ਇਸ ਤਰ੍ਹਾਂ ਨਾ ਤੁਹਾਡੇ ਭਗੌੜਾਂ ਤੋਂ ਵੀ ਨੇ। ਹਾਂਜੀ, ਉਹ ਫਿਰ ਉਹਨਾਂ ਨੰਬਰ ਦਿੱਤਾ, ਮੈਂ ਇਹਨਾਂ ਦਾ ਨੰਬਰ ਫੀਡ ਕਰਕੇ ਇਹਨਾਂ ਨਾਲ ਕਾਲ ਕੀਤੀ, ਕੋਈ 4 ਸਾਲ ਪਹਿਲੇ ਦੀ ਬਾਤ ਹੈ। ਹਾਂਜੀ, ਤੇ ਫਿਰ ਇਹਨਾਂ ਨਾਲ ਰਾਬਤਾ ਹੋ ਕੇ ਤੇ ਅੱਗੇ ਤੋਂ ਅੱਗੇ ਫਿਰ ਵਾਕਫੀਅਤ ਚੱਲਦੀ ਰਹੀ। ਇਹ ਫਰਾਲੇ ਦਾ ਜ਼ਿਕਰ ਵੀ ਆਇਆ, ਉਹ ਸਾਡੇ ਆਪਣਾ ਹੋਰ ਵੀ ਸਾਰੇ ਮਾਮਲਾਤ। ਹਾਂਜੀ, ਤੇ ਵਾਕਈ ਸੋਸ਼ਲ ਮੀਡੀਆ ਦੀ ਬਦੌਲਤ ਹੈ ਕਿ ਅਸੀਂ ਅੱਜ ਇੱਕ ਜਗ੍ਹਾ ਬੈਠੇ ਹਾਂ, ਅਦਰਵਾਈਜ਼ ਸਾਡੇ ਬਜ਼ੁਰਗ ਤੇ ਸੋਚ ਵੀ ਨਹੀਂ ਸੀ ਸਕਦੇ। ਮਤਲਬ ਸਾਨੂੰ ਇਹ ਵੀ ਹੋਇਆ ਇਸ ਮੀਡੀਆ ਦੀ ਇਸ ਤੋਂ ਇਲਾਵਾ ਵਹਿਮ ਨਿਕਲ ਨਹੀਂ ਸੀ ਸਕਦਾ ਕਿ ਮੇਰੇ ਦਾਦਾ ਜੀ ਦਾ ਬਚਪਨ ਦਾ ਦੋਸਤ, ਉਹ ਵੀ 2016 ਚ ਬਾਬਾ ਜੀ ਆਏ, ਠੀਕ ਹੈ, ਆਪਣੇ ਬੇਟੇ ਦੇ ਨਾਲ ਮਿਲੇ। ਹਾਂਜੀ, ਮਤਲਬ ਇੱਕ ਸਾਨੂੰ ਨਾ ਬੜੀ ਮਹਿਸੂਸ ਹੋਇਆ ਵੀ ਉਹ ਬਜ਼ੁਰਗ ਵੀ ਸਾਡੇ ਆਪਣੇ ਹੀ ਨੇ। ਹਾਂਜੀ, ਆਪਾਂ 2-3 ਵਾਰ ਮੈਂ ਇਹ ਸਾਡੀ ਬਾਬਲ ਦਾ ਲਾੜਾ ਜੀ, ਰਾਣਾ ਬਾਬਲ। ਖੋਲ ਲੋ ਇਹਦੀਆਂ ਹੁਣ ਤੈਮਾਂ। ਲਓ ਜੀ, ਵਧੀਆ ਬਣਾਇਓ ਕਿਸਾਨਾਂ ਦਾ ਬਾਬਾ ਸਾਹਿਬ ਦੀ ਅੰਨੇ ਨਹੀਂ ਫੋਟੋ ਦੀ ਵੈਸੇ ਸੋਹਣਾ ਬੰਦਾ, ਵੈਸੇ ਹੀ ਸੋਹਣਾ ਹੈ। ਤੁਸੀਂ ਬਣਾਇਓ। ਹੱਦ ਹੋਈ ਜਾਣਾ ਹੈ। ਸੋਹਣੇ ਬੰਦੇ ਦੀ ਫੋਟੋ ਸੋਹਣੀ ਆਣੀ। ਹਾਂ ਮਾਸ਼ਾਅੱਲਾ ਜੀ, ਮਾਸ਼ਾਅੱਲਾ। ਯਾਰ ਦਿਲ ਕਿਦਾ ਆ ਗਿਆ ਪੂਰਾ। ਹਾਂ ਯਾਰ ਦਿਲ ਕਿਦਾ ਸਿਆਲ ਲੈ ਕੇ ਬੈਠੇ ਜੀ। ਹਾਂ, ਕੀ ਬਾਤ ਹੈ ਜੀ, ਕੀ ਬਾਤ ਹੈ। ਕੀ ਲਿਖਿਆ ਜੀ? ਮੱਲੀ ਨੰਗਲ। ਮਲੀ ਨੰਗਲ ਜੀ। ਰਾਣਾ ਮਮਾ ਯਾਸਰ ਖਾਨ। ਮੁਹੰਮਦ ਯਾਸਰ ਖਾਨ ਮਲੀ ਨੰਗਲ। ਕੀ ਬਾਤ ਹੈ ਜੀ। ਕੋਈ ਹੋਰ ਹੀ ਮੰਗ ਲੈ, ਓਏ ਇਹੀ ਮੰਗ ਲੈ ਨੇ ਕਹੇ ਨਹੀਂ ਡਰ ਜਾ। ਉਹ ਮੇਰਾ ਮਤਲਬ ਆ ਮੇਰੇ ਮੂੰਹ ਦੀ ਗੱਲ। ਸਾਨਾ ਸਾਹਿਬ ਦੇ ਬਈ। ਲਓ ਜੀ, ਚਾਦਰ ਲਿਓ। ਰੌਣਕਾਂ ਲੱਗੀਆਂ ਜੀ ਟਾਣਾ ਸਿਆਵਲ ਸਾਹਿਬ ਦੇ ਡੇਰੇ ਤੇ। ਵਾਹ ਜੀ ਵਾਹ, ਕਮਾਲ ਹੈ ਜੀ। ਅੱਛਾ ਆਣਾ ਸਾਹਿਬ ਛਾ ਗਏ ਹੋ। ਹੁਣ ਪਿੰਡ ਦਾ ਨਾਮ ਨਹੀਂ ਭੁੱਲੂਗੇ ਮਲੀ ਨੰਗਲ। ਤੇ ਇਹ ਚੋਰੀ ਵੀ ਨਹੀਂ ਹੋਊਗੀ। ਨਹੀਂ ਚੋਰੀ ਹੋਣੀ ਨਹੀਂ, ਹੋਣੀ ਨਹੀਂ ਦੇਣੀ ਜੀ। ਬਹੁਤ ਸ਼ੁਕਰੀਆ ਜੀ। ਇੱਕ ਹੋਰ ਚਾਦਰ ਆ ਜੀ, ਆਪਣੇ ਨਈਮ ਸਾਹਿਬ ਸਰਪੰਚ ਲੰਬੜਦਾਰ ਸਾਹਿਬ ਲੰਬੜਦਾਰ ਵੀ ਆ ਜੀ, ਤੇ 40 ਚੱਕ ਵਾਲੇ ਹੈ। ਮਨਵੀਰ ਹਾਂ, ਕੁੱਕੜ ਬਹੁਤ ਵਧੀਆ ਖਿਲਾਉਂਦੇ ਇਹ। ਦੇਸੀ 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 ਆ ਖੋਲ ਲੋ। ਹੈ। ਇੱਥੋਂ ਹਾਂ, ਨਹੀਂ ਨਹੀਂ ਖਿਲਾਉਂਦੇ ਆ। ਇਦਾਂ ਦੇ ਦਿੰਦੇ। ਕੌਲੀਆਂ ਭਰ ਭਰ ਸ਼ੋਰੇ ਦੀਆਂ। ਲਓ ਜੀ, ਛੋਰੇ ਦੀਆਂ ਸ਼ੋਰਾ ਹੀ ਹੁੰਦਾ ਦੇਸੀ ਦਾ। ਹਾਂਜੀ ਹਾਂਜੀ ਮਕਬੂਲ ਹੋਣਾ ਹੈ। ਹੁਣ ਥੋੜਾ ਢਿੱਡ ਪਿੱਛੇ ਨੂੰ ਥੋੜਾ ਜਿਹਾ ਲੈ ਕੇ ਬੈਠਾ। ਫੇ ਕਹਣਾ ਫੋਟੋ ਨਹੀਂ ਸੋਣੀ, ਢਿੱਡ ਖਿੱਚਣਾ ਪਿੱਛੇ ਨੂੰ। ਸਾਡੀ ਮੈਂ ਨਹੀਂ ਇੱਥੇ ਪਹੁੰਚੇ। ਠੀਕ ਹੋ ਗਿਆ ਜੀ। ਆਪਣੀ ਕਿਹੜੀ ਪਿੰਡ ਦੇ? ਤੁਹਾਡੀ ਜ਼ਿੰਮੇਵਾਰੀ ਹੈ ਪਹੁੰਚਾਉਣ ਦੀ। ਠੀਕ ਹੈ ਜੀ। 153 ਗੱਬ ਹਾਂਜੀ ਪਰ ਉਹ ਇਹ ਕਿਹਨਾਂ ਲਈ ਲੈ ਕੇ ਆਏ ਸੀਗੇ? ਠੀਕ ਹੈ। ਜਨਰਲ ਜਨਰਲ ਸਾਹਿਬ ਨੇ। ਅਕਰਮ ਸਾਈ। ਅਕਰਮ ਸਾਈ ਸਾਹਿਬ, ਠੀਕ ਹੈ ਜੀ। ਤੇ ਰੋਕੀ। ਆ ਸਿੰਬੜੀ ਵਾਲਿਆਂ ਦੀ ਆ। ਅੱਛਾ। ਆ ਸਿੰਬੜੀ ਵਾਲਿਆਂ ਨੂੰ ਹਾਂਜੀ ਸਕੂਲ ਲੈਨੇ ਆ ਜੀ। ਸਿੰਬਲੀ ਵਾਲਿਆਂ ਦੀ ਵਸੂਲ ਕਰੋ ਜੀ। ਇਹ ਦੋਨੋਂ ਠੀਕ। ਹਾਂਜੀ। ਹਾਂ, ਨਹੀਂ ਨਹੀਂ ਮੌਸਮ ਉਹ ਨਹੀਂ ਆ ਸਕੇ ਕਿਸੇ ਵਜ੍ਹਾ ਤੋਂ ਜੀ। ਰਾਣਾ ਸਾਹਿਬ ਲਿਖ ਨੇ ਆ ਕਿ ਉਹਨਾਂ ਦਾ ਤੋਹਫਾ ਰਾਣਾ ਸਾਹਿਬ ਦੇ ਹਵਾਲੇ ਕਰ ਦਿੱਤਾ ਜੀ। ਤੇ ਇਹ ਭਲਾਈਪੁਰ ਵਾਲੇ ਕਿਹੜੇ ਆ? ਕਿਹੜੇ
ਨਹੀਂ ਨਹੀਂ ਉਹ 193 ਸ਼ਰੀਰ ਹਾਂ ਹਾਂ ਜੀ ਮੋਹਸਨ ਰਾਜਾ ਹਾਂ ਉਹਨੂੰ ਹਾਂਜੀ ਉਹੀ ਹਾਂਜੀ ਠੀਕ ਚਲੋ ਇਹ ਦੇ ਦਿਓ। ਤਿੰਨੇ ਹੀ ਯਾਸਰ ਦੇ ਸਪੁਰਦ ਕਰ ਦੇਣੀ ਆ। ਹਾਂ ਲੋ ਇਹ ਵਸੂਲਦਾ ਫਿਰ ਤੁਸੀਂ ਕਿਉਂ ਵਸੂਲਦੇ ਨਹੀਂ ਆ ਆ ਜਾਓ ਦੁਬਾਰਾ ਆ ਜਾਓ राणा जी इधर मैं वसूलता अपने तोहफे ये फूल और तोहफे हाँ ये फूल और तोहफे आपके साथ जाएंगे ਨਹੀਂ नहीं ਮੁਹਸਨ ਨਹੀਂ ਅਲੀ। ਇਹਨੂੰ ਮੋਰੇ ਕਰੋ ਹਾਂ ਲੈ ਚਲੋ ਕੋਈ ਨਹੀਂ ਇਹਨਾਂ ਰਾਣਾ ਸਾਹਿਬ ਫੋਟੋ ਖਿੱਚੋ ਲੈ ਫੜ ਮਨ ਵੀ हाँ चलो कोई नहीं बस ठीक है ਨਹੀਂ ਆ ਲਾਓ और नहीं सिर ते दे दो ਇਹ ਤਿੰਨੇ ਮੁਹਸਨ ਰਸ਼ੀਦ। ਮੋਹਸਨ ਰਸ਼ੀਦ ਮੋਹਸਨ ਰਸ਼ੀਦ ਮੋਹਸਨ ਰਜ਼ਾ ਤੇ ਜਨਰਲ ठीक हो गया दे दो मनु ठीक है जनरल साहब दी केड़ी है राव साहब अच्छे इंसान है सारे एमपी